ਤੋਂ ਪਾਰ ਫਿਰ ਇੱਕ ਹੋਰ ਅਹਿਮ ਟੌਪਿਕ ਦੇ ਵੱਲ ਚੱਲਾਂਗੇ। ਰਾਜਕਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਜੀ। ਸੋ ਬਿਲਕੁਲ ਮੌਸਮ ਤਬਦੀਲੀਆਂ ਆ, ਸਟੋਰਮ ਪਹਿਲਾਂ ਤਾਂ ਨਹੀਂ, ਕਈ ਸਟੋਰਮ ਆ ਚੁੱਕੇ ਆ, ਪਰ ਕਹਿ ਸਕਦੇ ਵੀ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਇਹ ਟੌਪ 10 ਸਟੋਰਮਸ ਦੇ ਵਿੱਚੋਂ ਆ ਜਿੰਨੀ ਬਰਫ਼ਬਾਰੀ, ਬਲਿਜ਼ਰਡ ਕੰਡੀਸ਼ਨਸ ਜੀ ਜੀ ਜਿੱਦਾਂ ਦੱਸਿਆ ਜਾ ਰਿਹਾ। ਹੁਣ ਵੀ ਮੇਰੇ ਕੋਲ ਕੁਝ ਵੀਡੀਓਜ਼ ਪਹੁੰਚੀਆਂ ਮਰਸੈਡ ਤੋਂ, ਇੰਨਾ ਮੀਂਹ ਉੱਥੇ ਉਹ ਪਿਆ, ਕਹਿੰਦੇ ਵੀ ਅੱਧਾ ਘੰਟਾ ਏਦਾਂ ਮੀਂਹ ਪਿਆ ਜਿੱਦਾਂ ਬੱਦਲ ਫਟਿਆ ਹੋਵੇ। ਇੱਥੇ ਹੁਣ ਆਫਿਸ ਦੇ ਵਿੱਚ ਵੀ ਅਸੀਂ ਦੇਖਿਆ ਵੀ ਰੁਕ ਰੁਕ ਕੇ ਜਦੋਂ ਮੀਂਹ ਆਉਂਦਾ ਤੇ ਬਹੁਤ ਭਾਰਾ ਲੱਥਦਾ, ਅਚਨਚੇਤ ਜਲ ਥਲ ਜਿਹੜੀ ਉਹ ਹੋ ਜਾਂਦੀ ਆ। ਸੋ ਇਤੋਂ ਇਹ ਸਹਿਜੇ ਹੀ ਕਿਆਸਰਾਈ ਲਾਈ ਜਾ ਸਕਦੀ ਆ ਵੀ ਸੜਕਾਂ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਕੀ ਅਸਰ ਜਿਹੜਾ ਉਹ ਪੈ ਰਿਹਾ ਹੋਊਗਾ। ਐਕਸੀਡੈਂਟਸ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਰਹਿੰਦੀ ਆ। ਆਪਣੇ ਨਦਰਨ ਕੈਲੀਫੋਰਨੀਆ 'ਚ ਗੱਲ ਕਰੀਏ, ਸਿਆਰਾ ਨਵਾਡਾਸ ਦੇ ਵਿੱਚ, ਸਿਆਰਾ ਨਵਾਡਾ ਜਿਹੜੀ ਰੇਂਜ ਹੈ ਬਹੁਤ ਲੰਬੀ ਰੇਂਜ ਆ ਜੀ, ਬਹੁਤ ਜਿਹੜੀ ਇਹ ਜਾਂਦੀ ਆ। ਆਪਾਂ ਇੱਥੇ ਹਜ਼ਾਰਾਂ ਮੀਲਾਂ ਤੱਕ, ਹਾਂਜੀ ਬਿਲਕੁਲ ਸਹੀ ਗੱਲ ਆ ਵੀ ਇਹ ਜਾਂਦੀ ਆ, ਤੇ ਉਹਨਾਂ ਥਾਵਾਂ ਤੇ ਹੀ ਬਹੁਤ ਜ਼ਿਆਦਾ ਬਰਫ਼ ਦੀ ਇਸ ਟਾਈਮ ਸੰਭਾਵਨਾ ਆ। ਜਿਨ੍ਹਾਂ ਦੇ ਕੋਲ ਵੈਦਰ ਐਪਸ ਆ ਉਹ ਦੇਖ ਰਹੇ ਆ। ਹੁਣ ਜਿਹੜਾ ਐਪਲ ਦੇ ਜਿਨ੍ਹਾਂ ਦੇ ਕੋਲ ਆਈਫੋਨ ਆ, ਹੁਣ ਐਂਡਰੋਇਡ ਨਹੀਂ ਮੈਂ ਯੂਜ਼ ਕਰਦਾ, ਦੂਸਰਾ ਕਰਦਾ, ਤੇ ਉਹਦੇ ਵਿੱਚ ਇਹ ਦਿਖਾਉਂਦੇ ਆ ਵੀ ਅੱਗੇ 12 ਘੰਟਿਆਂ 'ਚ ਕਿੰਨਾ ਮੀਂਹ ਪੈਣਾ, ਤੇ ਉਹ ਨੀਲਾ ਹੀ ਨੀਲਾ ਨਜ਼ਰ ਆ ਰਿਹਾ ਆ ਵੀ ਉਹ ਸਾਰੇ ਪਾਸੇ ਵੀ ਬਹੁਤ ਜ਼ਿਆਦਾ ਜਿਹੜੀ ਬਰਫ਼ ਤੇ ਮੀਂਹ ਦੀ ਸੰਭਾਵਨਾ ਆ। ਸੋ ਉਹਦੇ ਨਾਲ ਫਰਕ ਤਾਂ ਪੈਣਾ ਆ। 80 ਦੇ ਉੱਤੇ ਚੇਨ ਕੰਟਰੋਲ, 50 ਦੇ ਉੱਤੇ ਚੇਨ ਕੰਟਰੋਲ, ਬਹੁਤ ਸਾਰੀ ਜਿਹੜੀ ਬਰਫ਼ ਦੀ ਸੰਭਾਵਨਾ ਆ। ਇੱਧਰ 41, 168 ਇਹ ਜਿਹੜੀਆਂ ਜਿੰਨੇ ਵੀ ਰਾਊਟਸ ਆ ਇੱਥੇ ਇਸ ਤਰੀਕੇ ਦੇ ਨਾਲ ਆ। ਬਾਕੀ ਜਿੱਦਾਂ ਤੁਸੀਂ ਕਿਹਾ ਵੀ ਬਾਕੀ ਜਿਹੜੇ ਵੀ ਸਾਡੇ ਕੋਈ ਚਾਹੇ ਟਰੱਕਰਸ ਆ ਜਾਂ ਹੋਰ ਥਾਵਾਂ ਦੇ ਉੱਤੇ ਰਹਿ ਰਹੇ ਲੋਕ ਆ, ਉਹ ਦੱਸਣਾ ਚਾਹੁੰਦੇ ਆ ਵੀ ਉਹਨਾਂ ਦੇ ਥਾਵਾਂ ਦੇ ਉੱਤੇ ਕਿੱਦਾਂ ਆ, ਤਾਂ ਉਹ ਜ਼ਰੂਰ ਦੱਸ ਸਕਦੇ ਆ। ਸੂਰਜ ਅਜੇ ਵੀ ਲੋਕਾਂ ਨੂੰ ਮਿੱਟੀ ਖੇਡਦਾ ਪਿਆ। ਬਿਲਕੁਲ ਇਹ ਵਿੱਚੇ ਹੀ ਕਾਲੇ ਘਣੇ ਬੱਦਲ, ਵਿੱਚੇ ਹੀ ਅਚਾਨਕ ਵੀ ਜਿੱਦਾਂ ਗੜੇ ਪੈ ਰਹੇ ਆ, ਤੇ ਵਿੱਚੇ ਹੀ ਜਿਹੜਾ ਉਹ ਸੂਰਜ, ਰਾਤ ਵਰਗਾ ਕਈ ਵਾਰੀ ਮਾਹੌਲ ਬਣ ਜਾਂਦਾ। ਹਾਂਜੀ ਬਿਲਕੁਲ ਹੀ ਐਂ ਲੱਗਦਾ ਵੀ ਬਸ ਹੁਣ 8 ਵੱਜ ਗਏ। ਸੋ ਇਹ ਜਿਹੜੀ ਸਥਿਤੀ ਆ ਉਹ ਇਸ ਤਰੀਕੇ ਦੇ ਨਾਲ ਚੱਲ ਰਹੀ ਆ। ਬਾਕੀ ਵੈਦਰ ਦੇ ਲਈ ਤਿਆਰ ਰਹੋ। ਹੁਣ ਤਾਂ ਕੈਲੀਫੋਰਨੀਆ ਵਾਲਿਆਂ ਨੂੰ ਆਦਤ ਆ ਪਿਛਲੇ 2 ਸਾਲਾਂ ਤੋਂ, ਪਿਛਲੇ ਸਾਲ ਦੇ ਵਿੱਚ ਵੀ ਤੇ ਇਸ ਸਾਲ ਦੇ ਵਿੱਚ ਵੀ ਕਾਫੀ ਲੇਟ ਮੀਂਹ ਜਿਹੜੇ ਉਹ ਸੋਹਣੇ ਪੈ ਰਹੇ ਆ। ਸੋਹਣੇ ਤੋਂ ਵੀ ਵੱਧ ਕੇ ਹੀ ਕਈ ਵਾਰੀ ਜਿਹੜਾ ਉਹ ਹੁਣ ਕੰਮ ਹੋ ਗਿਆ। ਤੇ ਜਿੱਥੇ ਮੀਂਹ ਦੀ ਅਕਸਰ ਬਹੁਤ ਜ਼ਿਆਦਾ ਇੱਥੇ ਜ਼ਰੂਰਤ ਆ, ਹਮੇਸ਼ਾ ਹੀ ਲੋੜ ਰਹਿੰਦੀ ਆ, ਉੱਥੇ ਜ਼ਿਆਦਾ ਵੀ ਕਿਸੇ ਵੀ ਚੀਜ਼ ਦੀ ਜਿਹੜੀ ਵਾਧਾ ਕੰਮ ਹੁੰਦਾ ਆ ਉਹ ਨੁਕਸਾਨ ਹੀ ਦਿੰਦਾ ਆ। ਸੋ ਪਰ ਇੱਥੇ ਦੇਖੋ, ਕਿਸਾਨੀ ਦੇ ਲਿਹਾਜ਼ ਤੋਂ ਜੇਕਰ ਗੱਲ ਕਰੀਏ ਤਾਂ ਕਿਸਾਨੀ ਦੇ ਲਿਹਾਜ਼ ਨਾਲ ਵੀ ਮੀਂਹ ਨੂੰ ਦੇਖਿਆ ਜਾਂਦਾ ਨਾ ਕਿ ਕਿੰਨਾ ਕੁ ਫਾਇਦਾ, ਕਿੰਨਾ ਕੁ ਨੁਕਸਾਨ ਹੈ। ਉਹ ਹਾਂਜੀ, ਮੈਨੂੰ ਯਾਦ ਹੈ ਚੰਗੀ ਤਰ੍ਹਾਂ ਪੰਜਾਬੀ ਰੇਡੀਓ USA ਦੇ ਸਰੋਤੇ ਇੱਕ ਆਏ ਹੋਏ ਸੀ ਆਪਣੇ ਕੋਲ ਇੱਥੇ ਆਫਿਸ ਦੇ ਵਿੱਚ ਮਿਲਣ, ਤੇ ਆਪਾਂ ਉਹਨਾਂ ਕੋਲੇ ਜ਼ਿਕਰ ਕਰਨ ਲੱਗ ਪਏ ਕਿ ਮੀਂਹ ਇਸ ਵਾਰ ਬਹੁਤ ਜ਼ਿਆਦਾ ਹੈ, ਬਦਾਮ ਦੀ ਖੇਤੀ ਕਰਦੇ ਨੇ। ਪਰ ਤੁਸੀਂ ਦੇਖੋ ਕਿ ਸਬਰ ਜਾਂ ਗੁਰੂ ਮਹਾਰਾਜ ਦੇ ਵਿੱਚ ਜਿਹੜਾ ਭਰੋਸਾ ਹੈ, ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਇਹਦੇ ਵਿੱਚ ਵੀ ਕੋਈ ਗੁਰੂ ਦੀ ਰਜ਼ਾ ਹੀ ਹੋਣੀ ਹੈ। ਉਹਨਾਂ ਦੀਆਂ ਲਾਈਨਾਂ ਮੈਨੂੰ ਯਾਦ ਨੇ। ਪਰ ਜਿਹੜੀ ਆਪਾਂ ਅਪਡੇਟਸ ਬਾਰੇ ਗੱਲ ਕਰਦੇ ਹਾਂ, ਉਹ ਇਹ ਤਾਂ ਕਹਿੰਦੇ ਆ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਕਿਉਂਕਿ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ, ਉੱਥੇ ਅਚਾਨਕ ਸਥਿਤੀਆਂ ਵਿਗੜ ਗਈਆਂ, ਮੌਸਮ ਵਿਗੜ ਗਿਆ, ਬਰਫ਼ ਪੈਣ ਲੱਗ ਪਈ। ਜੇ ਤੁਸੀਂ ਦੱਸ ਦਿਓਗੇ ਤਾਂ ਇਹਦੇ ਨਾਲ ਹੋ ਸਕਦਾ ਦੂਜੇ ਦੀ ਬਚਤ ਹੋ ਜੇ, ਉਹ ਉੱਥੇ ਪ੍ਰਪੇਅਰ ਹੋ ਕੇ ਜਾਵੇ, ਬਜਾਏ ਉਸਦੇ ਕਿ ਉੱਥੇ ਜਾ ਕੇ ਫਸੇ ਜਾਂ ਉੱਥੇ ਜਾ ਕੇ ਚੇਨਾ ਪਾਵੇ ਟਰੱਕਾਂ ਨੂੰ, ਜਾਂ ਉੱਥੇ ਜਾ ਕੇ ਆਪਣਾ ਕੋਈ ਪ੍ਰਬੰਧ ਕਰੇ। ਤੇ ਜੇਕਰ ਆਪਾਂ ਉੱਥੇ ਪਹਿਲਾਂ ਹੀ ਉਹਨੂੰ ਅਪਡੇਟ ਕਰ ਦਿਆਂਗੇ ਕਿ ਭਾਈ ਫਲਾਂ ਇਲਾਕੇ ਦੇ ਵਿੱਚ ਫਲਾਂ ਹਾਈਵੇ ਤੇ ਇਸ ਤਰ੍ਹਾਂ ਦੇ ਹਾਲਾਤ ਨੇ, ਤਾਂ ਹੋ ਸਕਦਾ ਬੰਦਾ ਫਿਰ ਪਹਿਲਾਂ ਹੀ ਪ੍ਰੀਪੇਅਰਡ ਹੋ ਜਾਂਦਾ। ਫਿਰ ਉਦੋਂ ਕਈ ਵਾਰੀ ਕੋਈ ਅਚਨਚੇਤੀਆਂ ਜਾਂ ਅਣਕਿਆਸੀਆਂ ਜਿਹੜੀਆਂ ਘਟਨਾਵਾਂ ਦੇ ਨਾਲ ਸਾਹਮਣਾ ਹੋ ਜਾਂਦਾ, ਜਾਂ ਉਹਨਾਂ ਤੋਂ ਵੀ ਫਿਰ ਬਚਾਅ ਹੋ ਜਾਂਦਾ। ਜੀ ਬਿਲਕੁਲ, ਇਹ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਆ। ਰਾਈਟ ਨਾਓ ਮੈਂ ਦੇਖ ਰਿਹਾ ਸੀਗਾ ਵੱਖ-ਵੱਖ ਨਿਊਜ਼ ਚੈਨਲਸ ਦੱਸ ਰਹੇ ਆ ਵੀ ਕਿੰਨੀ ਜ਼ਿਆਦਾ ਬਰਫ਼ਬਾਰੀ ਇਸ ਟਾਈਮ ਪੈ ਰਹੀ ਆ। ਸਨੋਈ ਕੰਡੀਸ਼ਨਸ ਬਣੀਆਂ ਪਈਆਂ ਇੰਟਰਸਟੇਟ 80 ਦੇ ਉੱਤੇ। ਹੁਣ ਤੱਕ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਬਰਫ਼ 1999 ਚ ਪਈ ਸੀ, ਫਰਵਰੀ ਚ 132 ਸੈਂਟੀਮੀਟਰ। ਤੁਸੀਂ ਦੇਖ ਲਓ ਵੀ ਉਹ ਇੰਨੀ ਜ਼ਿਆਦਾ 52 ਇੰਚ ਤੁਸੀਂ ਕਹਿ ਲਓ ਵੀ ਉਹ ਬਰਫ਼ ਪਈ ਸੀ, ਤੇ ਇਸ ਵਾਰ 12 ਫੁੱਟ ਕਹਿ ਰਹੇ। ਇਹਦਾ 52 ਇੰਚ ਤਾਂ ਫਿਰ 4 ਫੁੱਟ ਹੀ ਬਣੀ, 4 ਫੁੱਟ ਜੀ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੰਨੀ ਜ਼ਿਆਦਾ ਜਿਹਦੀ ਇਸ ਵਾਰ ਬਰਫ਼ ਪੈਣ ਦੀ ਇਹਦੀ ਸੰਭਾਵਨਾ ਹੈ। 1970 ਤੋਂ ਲੈ ਕੇ 2023 ਤੱਕ ਸੈਂਟਰਲ ਸਿਆਰਾ ਸਨੋ ਲੈਬ, ਉਹਨਾਂ ਨੇ ਜਿਹੜੇ ਆંકੜੇ ਇਕੱਤਰ ਕਰਕੇ ਜਿਹੜਾ ਉਹ ਦੱਸਿਆ ਆ, ਹੁਣ ਤੱਕ ਜਿਹੜੀ ਰਿਕਾਰਡਡ ਹਾਈਐਸਟ ਸਨੋਫਾਲ ਆ ਉਹ ਇੰਨੀ ਜਿਹੜੀ ਉਹਨਾਂ ਨੇ ਦੇਖੀ ਆ। ਸੋ ਇਹ ਟੌਪ 10 ਦੇ ਵਿੱਚ ਆਉਂਦੀ ਆ।
ਰੀਸੈਂਟਲੀ 2004 ਦੇ ਵਿੱਚ ਬਰਫ਼ ਪਈ ਸੀ 47.5 ਇੰਚ, ਤਕਰੀਬਨ 4 ਫੁੱਟ ਹੀ ਤੁਸੀਂ ਕਹਿ ਲਓ, 48 ਇੰਚ। ਉਦੋਂ 47.5 ਫੁੱਟ 47.5 ਫੁੱਟ ਨਹੀਂ, 47 ਇੰਚ ਜਿਹੜੀ ਆ ਉਹ ਬਰਫ਼ ਪਈ ਸੀਗੀ। ਸੋ ਇਸ ਤਰੀਕੇ ਦੇ ਨਾਲ ਤਿਆਰੀ ਰੱਖੋ, ਤੇ ਬਾਕੀ ਜਿਹੜੀਆਂ ਕੋਈ ਅਪਡੇਟਸ ਆ ਉਹ ਅਸੀਂ ਤੁਹਾਨੂੰ ਡੈਫੀਨੇਟਲੀ ਦੱਸਦੇ ਜਿਹੜੇ ਉਹ ਜਾਵਾਂਗੇ। ਤੇ ਜੇ ਤੁਹਾਡੇ ਕੋਲ ਕੋਈ ਅਪਡੇਟ ਹੈਗੀ ਆ ਉਹ ਤੁਸੀਂ ਜਿਹੜੀ ਉਹ ਸਾਂਝੀ ਕਰਨੀ ਨਾ ਭੁੱਲਿਓ। ਸੋ ਵੈਦਰ ਦੇ ਵਿੱਚ ਤਬਦੀਲੀ ਆ ਪ੍ਰਵੀਨ ਜੀ, ਵੀ 100 ਮੀਲ ਤੋਂ 125 ਮੀਲ ਤੱਕ ਤੇਜ਼ ਹਵਾਵਾਂ ਵੀ ਚੱਲਣਗੀਆਂ, ਤੇ ਜਦੋਂ ਸਪੀਡ ਗੱਡੀ ਦੀ 100 ਤੇ ਹੁੰਦੀ ਹੈ ਤੇ ਕਿੱਥੇ ਜਾਂਦੀ ਹੈ, ਕਾਬੂ 'ਚ ਨਹੀਂ ਆਉਂਦੀ। ਤੇ ਜੇ ਤੇਜ਼ ਹਵਾਵਾਂ ਆ ਤੇ ਨਾਲ ਉਹਨਾਂ ਦੇ ਪਤਾ ਨਹੀਂ ਕੀ ਕੁਛ ਉੱਡੂਗਾ ਤੇ ਕੀ ਕੁਛ ਟੁੱਟੂਗਾ। ਤੇ ਵੱਡੇ ਵੱਡੇ ਰੁੱਖਾਂ ਦਾ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਆ, ਪੁਰਾਣੇ ਰੁੱਖਾਂ ਦਾ ਸਭ ਤੋਂ ਜ਼ਿਆਦਾ ਇਹ ਖਤਰਾ ਰਹਿੰਦਾ ਆ ਵੀ ਇਹ ਜਿਹੜੀ ਸੰਭਾਵਨਾ ਜਿਹੜੀ ਉਹ ਬਣਨੀ ਆ। ਸੋ ਬਲਿਜ਼ਰਡ ਦੇ ਲਈ ਕੈਲੀਫੋਰਨੀਆ ਤਿਆਰ ਹੋ ਰਿਹਾ ਆ ਅੱਜ ਦੇ ਕੱਲ ਦੇ ਲਈ। ਬਹੁਤ ਸਾਰੇ ਥਾਵਾਂ ਦੇ ਉੱਤੇ ਆਲਰੇਡੀ ਜਿਹੜਾ ਮੀਂਹ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਹੈ, ਜਿਹੜੀ ਕੱਲ ਸ਼ਾਮ ਤੱਕ ਪੈਣੀ ਆ। ਹੁਣ ਤੁਸੀਂ ਆਪ ਹੀ ਦੇਖ ਲਓ ਵੀ ਨੈਸ਼ਨਲ ਪਾਰਕਸ ਦੇ ਉੱਤੇ ਤੇ ਵੀਕਐਂਡ ਦੇ ਉੱਤੇ ਸਭ ਤੋਂ ਜ਼ਿਆਦਾ ਰਸ਼ ਹੁੰਦਾ, ਸਭ ਤੋਂ ਜ਼ਿਆਦਾ ਇਨਕਮ ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਹੁੰਦੀ ਆ। ਪਰ ਯੋਸੇਮਿਟੀ ਵਾਲਿਆਂ ਨੇ, ਕਿੰਗਸ ਕੈਨੀਅਨ ਵਾਲਿਆਂ ਨੇ, ਇਹਨਾਂ ਸਾਰਿਆਂ ਨੇ, ਸਿਆਰਾ ਵਾਲਿਆਂ ਨੇ, ਇਹਨਾਂ ਸਾਰਿਆਂ ਨੇ ਬੰਦ ਕਰ ਦਿੱਤੇ ਵੀ ਇੰਨੀ ਜ਼ਿਆਦਾ ਬਲਿਜ਼ਰਡ ਕੰਡੀਸ਼ਨ ਆ, ਫਸਿਆ ਤੇ ਉਹ ਤੋਂ ਕੱਢਿਆ ਇਹਨਾਂ ਕੋਈ ਨਹੀਂ ਜਾਣਾ, ਤੇ ਉਹ ਆਪ ਤਾਂ ਫਸੂ ਹੀ ਫਸੂ। ਸੋ ਇਸ ਲਈ ਬੈਟਰ ਆ ਕਹਿੰਦੇ ਵੀ ਟਰੈਵਲ ਤੁਸੀਂ ਖਾਸ ਕਰਕੇ ਕਹਿੰਦੇ ਵੀ ਸਭ ਤੋਂ ਜ਼ਿਆਦਾ ਡੇਂਜਰ ਵੀ ਟਰੈਵਲਰਸ ਨੂੰ ਜਿਹੜੇ ਆਵਾਜਾਈ ਦੇ ਵਿੱਚ ਲੱਗੇ ਹੋਣਗੇ, ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਨੂੰ ਖਤਰਾ ਰਹਿਣਾ ਆ। ਸੋ ਆਪਣੇ ਆਪ ਨੂੰ ਬਚਾਓ। ਮੁਲਕ ਦੇ ਲਈ ਤੇ ਕੈਲੀਫੋਰਨੀਆ ਦੇ ਲਈ ਜੇ ਆਪਾਂ ਕਹੀਏ ਤਾਂ ਇਹ ਬਰਫ਼ ਤੇ ਇਹ ਮੀਂਹ ਸੋਨੇ ਵਰਗੀ ਆ, ਪਾਣੀ ਦੀ ਜਿਹੜੀ ਘਾਟ ਰਹਿੰਦੀ ਆ ਉਹਨੂੰ ਪੂਰੀਆਂ ਕਰੇਗੀ। ਬਸ ਇਹ ਆ ਵੀ ਜਿੱਦਾਂ ਹੀ ਇਹ ਬਰਫ਼ ਪਵੇ ਠੰਡ ਆ ਜਾਵੇ ਪੂਰੀ। ਉਹਦਾ ਕਾਰਨ ਕੀ ਆ ਵੀ ਬਰਫ਼ ਜੰਮ ਜਾਵੇ। ਜੇ ਤਾਪਮਾਨ ਫਿਰ ਤਾਂ ਹੋ ਗਿਆ ਫਿਰ ਇਹਨੇ ਜਲਦੀ ਪਿਘਲ ਜਾਣਾ। ਆਪਾਂ ਚਾਹੁੰਦੇ ਆ ਵੀ ਹੌਲੀ ਹੌਲੀ ਪਿਘਲ ਕੇ ਜਿਹੜੇ ਦਰਿਆਵਾਂ ਦੇ ਵਿੱਚ ਆਵੇ, ਨਹੀਂ ਤਾਂ ਜੇ ਹੁਣੇ ਹੀ ਮੈਲਟ ਹੋ ਗਈ ਤੇ ਸਾਰੀ ਰੁੜ ਜਾਣੀ ਆ। ਬਿਲਕੁਲ ਆਪਾਂ ਨੂੰ ਫਾਇਦਾ ਇਹਦਾ ਫਿਰ ਕੋਈ ਨਹੀਂ ਹੋਣਾ, ਵੀ ਉਹ ਕੰਮ ਖਰਾਬ ਹੋ ਜਾਣਾ ਹੈ ਬੇਸਿਕਲੀ। ਹੜ ਵੀ ਆਉਣਗੇ, ਨੁਕਸਾਨ ਵੀ ਹੋਊਗਾ ਤੇ ਪਾਣੀ ਫੇਰ ਨਹੀਂ ਬਚਣਾ। ਨਹੀਂ ਫਿਰ ਦੇਖੋ ਜੇ ਇੱਕਦਮ ਪਿਘਲਦੀ ਹੈ ਫਿਰ ਤਾਂ ਤੁਹਾਨੂੰ ਜਿਹੜੇ ਫਲੱਡ ਗੇਟ ਆ ਉਹ ਖੋਲਣੇ ਪੈਂਦੇ ਆ। ਤੁਸੀਂ ਇਹਨਾਂ ਸਟੋਰ ਨਹੀਂ ਕਰ ਸਕਦੇ ਜੇ ਡੈਮ ਦੇ ਵਿੱਚ, ਕਿਉਂਕਿ ਤੇਜ਼ੀ ਦੇ ਨਾਲ ਜਦੋਂ ਪਿੱਛੋਂ ਆ ਰਿਹਾ ਹੁੰਦਾ ਤੇ ਉਹ ਰਿਸਕ ਰਹਿੰਦਾ। ਔਰੋਵਿਲ ਦਾ ਡੈਮ ਕੁਛ ਵਰੇ ਪਹਿਲਾਂ ਵੈਦਰ ਦੀ ਜਿਹੜੀ ਸਭ ਤੋਂ ਵੱਡੀ ਉਦੋਂ ਕੰਡੀਸ਼ਨ ਬਣੀ ਸੀ, ਔਰੋਵਿਲ ਦਾ ਜਿਹੜਾ ਡੈਮ ਆ, ਬੰਨ ਆ, ਜਿਹੜਾ ਯੂਬਾ ਸਿਟੀ ਤੋਂ 30 ਮਿੰਟ ਦੂਰ ਆ, ਉਹ ਟੁੱਟਣ ਦੀ ਕਗਾਰ ਦੇ ਉੱਤੇ ਉਦੋਂ ਪਹੁੰਚ ਗਿਆ ਸੀ। ਠੀਕ ਹੈ, ਜਿਹੜਾ ਰਨਵੇ ਹੁੰਦਾ ਵੀ ਪਾਣੀ ਜਿੱਥੋਂ ਵਾਧੂ ਛੱਡਦੇ ਆ ਉਹ ਟੁੱਟਣਾ ਸ਼ੁਰੂ ਹੋ ਗਿਆ ਜਦੋਂ ਪਾਣੀ ਉਹਨਾਂ ਨੇ ਛੱਡਿਆ। ਮੀਂਹ ਉਦੋਂ ਵੀ ਉਹਨਾਂ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪਏ ਸੀਗੇ ਤੇ ਉਦੋਂ ਖਤਰਾ ਬਣ ਗਿਆ ਸੀ। ਹਫੜਾ ਦਫੜੀ ਪੈ ਗਈ, ਲੋਕਾਂ ਨੂੰ ਸਮਝ ਨਹੀਂ ਸੀ ਆਉਂਦਾ ਕੀ ਹੋਣਾ ਆ। ਲੱਖਾਂ ਹੀ ਲੋਕਾਂ ਨੂੰ ਇਵੈਕੂਏਟ ਕਰਨਾ ਪਿਆ। ਸਾਰਿਆਂ ਨੂੰ ਕਹਿਤਾ ਸੀਗਾ ਵੀ ਛੱਡ ਕੇ ਜਿਹੜਾ ਤੁਸੀਂ ਇੱਥੋਂ ਤੁਹਾਨੂੰ ਜਾਣਾ ਪੈਣਾ ਆ, ਪਰ ਇਹ ਆ ਵੀ ਬਚਾਅ ਹੋ ਗਿਆ। ਫਿਰ ਇਹ ਆ ਵੀ ਹੁਣ ਉਸ ਜਿਹੜਾ ਸਪਿਲਵੇ ਜਿਹਨੂੰ ਆਖਦੇ ਆ, ਜਦੋਂ ਦੀ ਪਾਣੀ ਐਕਸਟਰਾ ਕੱਢਿਆ ਜਾਂਦਾ ਆ, ਵੀ ਉਹਨੂੰ ਹੁਣ ਦੁਬਾਰਾ ਬਣਾਇਆ ਆ ਤੇ ਚਲੋ ਬਚਾਅ ਆ। ਪਰ ਉਦਾਂ ਦੀ ਕੰਡੀਸ਼ਨਸ ਫਿਰ ਬਣਨ ਲੱਗ ਜਾਂਦੀਆਂ ਤੇ ਫਿਰ ਤਾਂ ਹੀ ਜਿਹੜੇ ਫਲੱਡ ਗੇਟ ਆ ਉਹ ਖੋਲਣੇ ਜਿਹੜੇ ਉਹ ਪੈ ਜਾਂਦੇ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਪ੍ਰੈਡਿਕਟ ਕੀਤਾ ਆ ਵੀ ਭਾਰੀ ਜਿਹੜੀ ਸਨੋਫਾਲ ਆ ਉਹ ਹੋਊਗੀ। ਅਕਸਰ ਇਦਾਂ ਦੀ ਸਨੋਫਾਲ, ਇਦਾਂ ਦੇ ਸਟਾਰਮਸ ਆਪਾਂ ਈਸਟ ਕੰਨੀ ਜਿਹੜਾ ਉਹ ਜ਼ਿਆਦਾ ਦੇਖਦੇ ਹਾਂ। ਈਸਟ ਵਾਲੇ ਪਾਸੇ ਨਿਊਯਾਰਕ, ਕੈਰੋਲੀਨਾਸ ਦੇ ਵਿੱਚ, ਮਿਡ ਵੈਸਟ ਦੇ ਵਿੱਚ, ਮੇਨ ਦੇ ਵਿੱਚ, ਵਰਮੌਂਟ ਉਧਰਲੇ ਪਾਸੇ ਹੁੰਦੇ ਆ। ਪਰ ਇਸ ਵਾਰ ਕੈਲੀਫੋਰਨੀਆ ਦੇ ਇਨਫੈਕਟ ਦੱਸ ਰਹੇ ਆ ਵੀ 2 ਤੋਂ 3000 ਫੁੱਟ ਦੀ ਉਚਾਈ ਵਾਲੇ ਇਲਾਕਿਆਂ ਦੇ ਵਿੱਚ, ਇੱਥੋਂ ਤੱਕ 1000 ਫੁੱਟ ਦੀ ਉਚਾਈ ਵਾਲੇ ਇਲਾਕਿਆਂ ਤੱਕ ਵੀ ਬਰਫ਼ ਪੈਣ ਦੀ ਸੰਭਾਵਨਾ ਇਹਨਾਂ ਨੇ ਜਤਾਈ ਹੈ। ਤੇ ਇੱਕ ਚੀਜ਼ ਹੋਰ ਵੀ ਜਿਹੜੀ ਨਾਲ ਐਡ ਆਨ ਕਰਦੇ ਚੱਲੀਏ, ਉਹ ਇਹ ਕਿ ਕਦੇ ਵੀ ਜਿਹੜੀ ਬਰਫ਼ ਪੈਣ ਤੋਂ ਬਾਅਦ ਜਿਹੜਾ ਪਾਣੀ ਆਉਂਦਾ ਡੈਮਾਂ ਦੇ ਵਿੱਚ, ਉਹਦੀ ਪ੍ਰਿਡਿਕਸ਼ਨ ਕਰਨੀ ਬਹੁਤ ਔਖੀ ਹੈ, ਕਿਉਂਕਿ ਮੀਂਹ ਪੈਂਦੇ ਚ ਤਾਂ ਕਰਨੀ ਸੌਖੀ ਹੈ। ਸਪੀਡ ਕਿੰਨੀ ਹੋਊਗੀ, ਉਹਦੀ ਸਪੀਡ ਕਿੰਨੀ ਹੋਊਗੀ, ਉਹਨੂੰ ਰੋਕਣਾ ਕਿਵੇਂ ਹੈ ਜਾਂ ਕਿੰਨਾ ਕੁ ਰਿਲੀਜ਼ ਕੀਤਾ ਜਾਵੇ, ਇਹ ਬੜਾ ਔਖਾ ਕੰਮ ਹੈ। ਹਾਲਾਂਕਿ ਜਦੋਂ ਮੀਂਹ ਪੈਂਦੇ ਨੇ ਜਾਂ ਮੀਂਹਾਂ ਦੇ ਵਿੱਚ ਤਾਂ ਥੋੜਾ ਸੌਖਾ ਹੋ ਜਾਂਦਾ ਮੌਸਮ ਵਿਗਿਆਨੀਆਂ ਨੂੰ ਵੀ ਇਹ ਪ੍ਰਿਡਿਕਟ ਕਰਨਾ ਕਿ ਕਿੰਨੇ ਇੰਚ ਮੀਂਹ ਪੈ ਗਿਆ ਤੇ ਇਹਦੀ ਹੁਣ ਕਿੰਨੀ ਸਪੀਡ ਨਾਲ ਪਾਣੀ ਆ ਰਿਹਾ, ਉਹਦਾ ਸੌਖਾ। ਪਰ ਹੁਣ ਜੇ ਬਰਫ਼ ਪਈ ਹੈ, ਇੰਨੀ ਜ਼ਿਆਦਾ ਪਈ ਹੈ ਤੇ ਉਹ ਕੁਝ ਦਿਨ ਟੈਂਪਰੇਚਰ ਲੋ ਹੋ ਜਾਂਦਾ, ਉਹ ਇਹ ਪ੍ਰੈਡਿਕਟ ਹੁੰਦਾ ਕਿ ਸ਼ਾਇਦ ਉਹ ਜੰਮ ਗਈ ਹੈ, ਪਰ ਬਾਅਦ ਦੇ ਵਿੱਚ ਹਾਈ ਟੈਂਪਰੇਚਰ ਦੇ ਵਿੱਚ ਇਕੱਠੀ ਪਿਘਲਦੀ ਹੈ ਤਾਂ ਉਦੋਂ ਉਹਦੇ ਕਿਆ ਫਲ ਆਉਣਾ, ਉਹਦਾ ਅੰਦਾਜ਼ਾ ਲਾਉਣਾ ਵੀ ਔਖਾ।
ਜਿਹਦੇ ਸਿੱਟੇ ਵਜੋਂ ਫਿਰ ਤੁਹਾਡੀਆਂ ਕਈ ਪਲੈਨਿੰਗਸ, ਕਈ ਜਿਹੜੀਆਂ ਚੀਜ਼ਾਂ ਨੇ ਮਹਿਕਮਿਆਂ ਦੀਆਂ, ਉਹ ਧਰੀਆਂ ਧਰਾਈਆਂ ਵੀ ਰਹਿ ਜਾਂਦੀਆਂ। ਜੀ ਬਿਲਕੁਲ, ਹੂੰ, ਇਹ ਤਿਆਰੀ ਕਰ ਰਹੇ ਆ ਵੀ ਭਾਈ ਆਪਣੇ ਆਪ ਨੂੰ ਤੁਸੀਂ ਜੀ, ਖਾਸ ਕਰਕੇ ਇਸ ਦੇ ਵਿੱਚ ਹੂੰ, ਬਚਾ ਕੇ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਹਾਂਜੀ, ਸਾਊਦਰਨ ਕੈਲੀਫੋਰਨੀਆ ਦੇ ਵਿੱਚ ਇਸ ਵਾਰ ਪ੍ਰਭਾਵ ਇਹਦਾ ਘੱਟ ਰਹਿਣਾ ਆ। ਜੀ, ਜੀ, ਇਹ ਵਾਲੀ ਜਿਹੜੀ ਬਲਿਜ਼ਰਡ ਕੰਡੀਸ਼ਨ ਆ ਨਾਰਦਰਨ ਕੈਲੀਫੋਰਨੀਆ ਤੇ ਉੱਤੇ ਆਪਾਂ ਨੂੰ ਹੂੰ, ਪਹਾੜਾਂ ਵਾਲੇ ਪਾਸੇ ਜਿਹੜੇ ਆ ਉਹ ਜ਼ਿਆਦਾ ਜਿਹੜੀ ਉਹ ਰਹਿਣ ਵਾਲੀ ਆ। ਹੂੰ, ਮੀਂਹ ਜ਼ਿਆਦਾ ਪੈਣ ਕਰਕੇ ਆਪਾਂ ਆਲਰੇਡੀ ਦੇਖਿਆ ਜੀ, ਜ਼ਮੀਨ ਧੱਸਣ ਦੀਆਂ, ਹੂੰ, ਜ਼ਮੀਨ ਰੁੜਨ ਦੀਆਂ, ਹਾਂਜੀ, ਮੱਡ ਸਲਾਈਡਸ ਦੀਆਂ, ਲੈਂਡ ਸਲਾਈਡਸ ਦੀਆਂ ਬਹੁਤ ਸਾਰੀਆਂ ਜਿਹੜੀਆਂ ਆਪਣੇ ਸਾਹਮਣੇ ਘਟਨਾਵਾਂ ਆਈਆਂ ਸੀਗੀਆਂ। ਤੇ ਇਦਾਂ ਹੀ ਜੇ ਮੀਂਹ ਪੈ ਜਾਂਦੇ ਆ, ਇਦਾਂ ਹੀ ਮੀਂਹ ਜੇ ਪੈਣਗੇ ਤਾਂ ਉਹ ਹੋਰ ਵੀ ਜ਼ਿਆਦਾ ਖੁਰ ਕੇ ਜਿਹੜੇ ਆਉਣਗੇ। ਡਾਨਾ ਪੁਆਇੰਟ ਦੇ ਵਿੱਚ ਜਿੱਥੇ ਮਿਲੀਅਨਸ ਆਫ ਡਾਲਰ ਦੇ ਘਰ ਰੁੜ ਰਹੇ ਸੀਗੇ, ਉਹ ਪਹਾੜੀਆਂ ਖੁਰ ਰਹੀਆਂ ਸੀਗੀਆਂ, ਉਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਜਿਹੜਾ ਖਤਰਾ ਆ ਉਹ ਬਣਿਆ ਪਿਆ ਆ। ਸੋ ਬਹੁਤ ਸਾਰੇ ਜਿਹੜੇ ਨੈਸ਼ਨਲ ਪਾਰਕਸ ਆ ਉਹ ਸ਼ਟ ਡਾਊਨ ਕੀਤੇ ਗਏ ਆ ਇਹਤਿਆਤੀ ਤੌਰ ਦੇ ਉੱਤੇ ਵੀ ਭਾਈ ਇੱਥੇ ਜਿਹੜਾ ਉਹ ਨਾ ਆਓ, ਫਸਿਓ ਨਾ। ਪਿਛਲੀ ਵਾਰੀ ਕੀ ਹੋਇਆ ਸੀ ਜਦੋਂ ਸਦਰਨ ਕੈਲੀਫੋਰਨੀਆ ਚ ਪ੍ਰਵੀਨ ਜੀ ਮੀਂਹ ਪੈ ਰਹੇ ਸੀ, ਇੱਕ ਬੀਬੀ ਜਿਹੜੀ ਆ ਉਹ ਹਾਈਕਿੰਗ ਕਰਨ ਦੇ ਲਈ ਚਲੇਗੀ ਤੇ ਉਹ ਬਾਅਦ ਦੇ ਵਿੱਚ ਗੁੰਮ ਹੋ ਗਈ। ਮੌਤ ਤੱਕ ਦਾ ਵੀ ਜਿਹੜੀ ਸੰਭਾਵਨਾ ਉਹ ਬਣ ਜਾਂਦੀ ਆ। ਸੋ ਇਦਾਂ ਦੀ ਕੋਈ ਜਿਹੜੀ ਆ ਹੁਸ਼ਿਆਰੀ ਕਹਿ ਲਓ ਜਾਂ ਨਲਾਇਕੀ ਆ ਉਹ ਕੋਈ ਨਾ ਕਰੇ। ਇhtiyat ਜ਼ਰੂਰੀ ਹੈ, ਜਿੱਦਾਂ ਡਾਇਲੌਗ ਵੀ ਹੈ ਨਾ, ਇhtiyat ਬਹੁਤ ਜ਼ਰੂਰੀ ਹੈ। ਸੋ ਉਹ ਚੀਜ਼ ਦੇ ਉੱਤੇ ਤੁਸੀਂ ਮੇਕ ਸ਼ੋਰ ਕਰੋ ਵੀ ਆਪਣੇ ਆਪ ਨੂੰ ਬਚਾਅ ਦੇ ਵਿੱਚ ਜਿਹੜਾ ਉਹ ਰੱਖੋ। ਹਾਂ, ਹਰ ਥਾਂ ਦੇ ਉੱਤੇ ਇਹ ਕੰਡੀਸ਼ਨ ਨਹੀਂ ਹੋਣੀ। ਇਹ ਨਾ ਸੋਚਿਓ ਵੀ ਮੇਰੇ ਇਲਾਕੇ 'ਚ ਜੇ ਘੱਟ ਪੈ ਰਹੀ ਆ ਵੀ ਸ਼ਾਇਦ ਖੌਰੇ ਬਾਕੀ ਥਾਵਾਂ ਤੇ ਵੀ ਇਦਾਂ ਹੋਊਗਾ, ਇਦਾਂ ਨਹੀਂ ਹੁੰਦਾ। ਇਹ ਚੇਂਜ ਹੋ ਜਾਂਦੀ, ਵੇਰੀਏਸ਼ਨ ਬਹੁਤ ਆ। ਹੁਣ ਮਰਸੈਟ ਸਾਡੇ ਤੋਂ ਜ਼ਿਆਦਾ ਦੂਰ ਨਹੀਂ ਆ। ਇੱਥੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿੱਦਾਂ ਬੱਦਲ ਪਾਟਣ ਵਾਲੀ ਤੇ ਇੰਨਾ ਮੀਂਹ ਜਿਹੜਾ ਪਿਆ ਆ, ਜਿਹੜੀਆਂ ਵੀਡੀਓਜ਼ ਆਈਆਂ ਇੱਥੋਂ ਸਾਡੇ ਤੋਂ ਜ਼ਿਆਦਾ ਦੂਰ ਨਹੀਂ ਆ, ਘੰਟੇ ਦਾ ਹੀ ਰਾਹ ਆ। ਤੇ ਉੱਥੇ ਇੰਨਾ ਜ਼ਿਆਦਾ ਮੀਂਹ ਪਿਆ, ਇੱਥੇ ਅਜੇ ਇੰਨਾ ਨਹੀਂ ਪਿਆ। ਇੱਥੇ ਰੁਕ ਕੇ ਕਦੀ ਕਦੀ ਪੈ ਰਿਹਾ, ਕਦੀ ਆ ਰਿਹਾ, ਕਦੀ ਪੈ ਰਿਹਾ। ਸੋ ਉਹ ਇਸ ਲਈ ਜਿਹੜਾ ਥੋੜਾ ਦੇਖ ਕੇ ਜਿਹੜਾ ਉਹ ਚੱਲੋ। ਹਾਂ, ਹੋ ਸਕਦਾ ਵੀ ਜਿੰਨਾ ਸੋਚ ਰਹੇ ਆ ਵੀ ਉਹਨਾਂ ਇੱਥੇ ਮੀਂਹ ਬਰਫ਼ ਨਾ ਪਵੇ ਤੇ ਬਚਾਅ ਹੋ ਜੇ, ਚੰਗੀ ਗੱਲ ਆ। ਪਰ ਇਹ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਨੁਕਸਾਨ ਹੋਣ ਦਾ ਖਤਰਾ ਬਰਕਰਾਰ ਆ। 80 ਦੇ ਵਿੱਚ ਪਾਈਲ ਅਪ ਜਿਹੜੇ ਉਹ ਦੇਖੇ ਜਾ ਰਹੇ ਆ। ਟੋ ਟਰੱਕ ਵਾਲੇ, ਗੱਡੀਆਂ ਵਾਲੇ ਜਿਹੜੇ ਆ ਉੱਥੇ ਇਸ ਟਾਈਮ ਫਸੇ ਪਏ ਆ ਬਲਿਜ਼ਰਡ ਕੰਡੀਸ਼ਨਸ ਦੇ ਵਿੱਚ। ਜੀ ਬਿਲਕੁਲ, ਜਿਹੜੇ ਬਰਫੀਲੀਆਂ ਥਾਵਾਂ ਨੇ ਜਾਂ ਬਰਫੀਲੇ ਹਾਈਵੇਜ਼ ਨੇ, ਬਲੈਕ ਸਨੋ ਦੀ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ, ਉਹਦੀ ਕੰਡੀਸ਼ਨ ਤਾਂ ਬਣ ਹੀ ਜਾਂਦੀਆਂ ਨੇ ਕਈ ਵਾਰੀ ਜਦੋਂ ਟੈਂਪਰੇਚਰ ਲੋ ਹੁੰਦਾ। ਤੁਸੀਂ ਦੇਖੋ 41 ਤੇ ਪਾਈਲ ਅਪ ਪਿਛਲੇ ਹਫਤੇ ਦੇ ਵਿੱਚ ਇੱਕ ਦੋ ਵਾਰੀ ਮੈਂ ਆਪ ਦੇਖਿਆ 41 ਨਾਰਮਲ ਜਾਂ ਮਤਲਬ ਕਿੰਨਾ ਕਿ ਨਹੀਂ, ਇਹ ਤਾਂ ਫਲੈਟ ਹੀ ਆ। ਹਾਂਜੀ ਬਿਲਕੁਲ, ਹਨਾ ਕਿ ਇੱਥੇ ਕਿੰਨਾ ਕੁ ਪਹਾੜੀ ਏਰੀਆ, ਕਿੰਨੀ ਕਿੱਥੇ ਬਰਫ਼ ਆ, ਇੱਥੇ ਵੀ ਦੇਖਿਆ। ਚਲੋ ਉਹਦੇ ਵਿੱਚ ਕਈ ਵਾਰੀ ਕਿਸੇ ਇੰਡੀਵਿਜੂਅਲ ਦੀ ਗਲਤੀ ਵੀ ਹੁੰਦੀ ਆ, ਪਰ ਯਕੀਨ ਨਹੀਂ ਹੁੰਦਾ। 13 14 ਗੱਡੀਆਂ ਵਿੱਚ ਵੱਜੀਆਂ ਹੁੰਦੀਆਂ ਇੱਕ ਦੂਜੇ ਦੇ, ਪਰ ਕਿਉਂਕਿ ਸਪੀਡ 60-65 ਦੀ ਆ, ਹੁਣ ਗੱਡੀ ਰੁਕਦੀ ਨੂੰ ਵੀ ਤਾਂ ਟਾਈਮ ਲੱਗਦਾ ਨਾ, ਜੇ ਤੁਹਾਡੇ ਮੂਹਰੇ ਕੁਛ ਰੁਕਿਆ ਖੜਾ। ਪਰ ਫਿਰ ਵੀ ਅੱਜ NBC ਨਿਊਜ਼ ਵਾਲਿਆਂ ਨੇ ਰਾਜਕਰਮਜੀਤ ਸਿੰਘ ਜੀ ਕਹਿੰਦੇ ਕਿ ਸੇਫ ਟਰੈਵਲ ਵਿੰਡੋ ਇਜ਼ ਓਵਰ। ਉਹਨਾਂ ਨੇ ਹੈਡਲਾਈਨ ਦਿੱਤੀ, ਉਹ ਕਹਿੰਦੇ ਕਿ ਸੈਰਾ ਨੇਵਾਡਾ ਦੇ ਵਿੱਚ ਮੇਜਰ ਸਨੋ ਸਟਾਰਮ ਆ ਜਿਹੜਾ ਉਹ ਆ ਰਿਹਾ, ਤੇ ਇਸ ਕਰਕੇ ਸੇਫ ਟਰੈਵਲ ਵਿੰਡੋ ਦੀ ਜਿਹੜੀ ਉਹ ਖਿੜਕੀ ਆ ਉਹ ਹੁਣ ਬੰਦ ਹੋ ਚੁੱਕੀ, ਖਤਮ ਆ ਕੰਮ, ਤੇ ਇhtiyat ਬਹੁਤ ਜ਼ਰੂਰੀ ਆ। ਤੇ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਖੇਤੀਬਾੜੀ ਦੇ ਲਿਹਾਜ਼ ਤੋਂ, ਕਿਸਾਨੀ ਦੇ ਲਿਹਾਜ਼ ਤੋਂ, ਟਰੈਵਲ ਦੇ ਲਿਹਾਜ਼ ਤੋਂ ਆਪਾਂ ਗੱਲਬਾਤ ਕਰ ਚੁੱਕੇ ਹਾਂ। ਕਈ ਵਾਰੀ ਆਪਾਂ ਨਾ ਇਹਨਾਂ ਤਬਦੀਲੀਆਂ ਨੂੰ ਫਨ ਦੇ ਤੌਰ ਤੇ ਵੀ ਲੈਂਦੇ ਹਾਂ, ਜ਼ਾਹਰ ਜੀ ਗੱਲ ਆ। ਹਾਂਜੀ, ਪਰ ਪ੍ਰੈਡਿਕਸ਼ਨਾਂ ਕਈ ਵਾਰੀ ਤੁਹਾਡੀਆਂ ਹੁੰਦੀਆਂ ਨਹੀਂ ਇੰਨੀਆਂ। ਬੰਦਾ ਆਮ ਤੌਰ ਤੇ ਇਕੱਲਾ ਇੰਨੀ ਪ੍ਰੈਡਿਕਟ ਨਹੀਂ ਕਰ ਸਕਦਾ ਕਿ ਏਡੀ ਵੱਡੀ ਵੀ ਤਬਦੀਲੀ ਆ ਜਾਂਦੀ ਹੈ। ਇਸੇ ਕਰਕੇ ਜਿਵੇਂ ਤੁਸੀਂ ਬੀਬੀ ਦੀ ਉਦਾਹਰਨ ਦਿੱਤੀ ਹੈ, ਜੋਖਮ ਕਈ ਵਾਰੀ ਮਹਿੰਗੇ ਸਾਬਤ ਹੋ ਜਾਂਦੇ ਆ। ਸੋ ਐਸੇ ਜੋਖਮਾਂ ਤੋਂ ਬਚਿਆ ਜਾਵੇ ਜਿਹਦੇ ਵਿੱਚ ਤੁਹਾਨੂੰ ਪਤਾ ਨਹੀਂ ਕਿ ਅੱਗੇ ਹੋਣਾ ਕੀ ਹੈ। ਇਹ ਜੋਖਮ ਤੁਹਾਨੂੰ ਮਹਿੰਗੇ ਪੈ ਸਕਦੇ ਆ। ਇੱਥੇ ਵੀ ਜਿਹੜੇ ਮੀਂਹ ਦੇ ਜਾਂ ਬਰਫ਼ ਦੇ ਜਿਹੜੇ ਹਾਲਾਤ ਬਣੇ ਹੋਏ ਨੇ, ਜਾਂ ਜਿਹੜੇ ਤੁਹਾਡੇ ਉਹਨਾਂ ਇਲਾਕਿਆਂ 'ਚ ਰਹਿੰਦੇ ਨੇ ਮਿੱਤਰ ਪਿਆਰੇ, ਉਹਨਾਂ ਨੂੰ ਜ਼ਰੂਰ ਇਹਨਾਂ ਗੱਲਾਂ ਦੇ ਸ਼ੇਅਰ ਕਰ ਦਿਓ ਕਿ ਆਉਣ ਵਾਲੇ ਜਿਹੜੇ 24 ਘੰਟੇ ਆ, 48 ਘੰਟੇ ਆ, ਉਹ ਤੁਹਾਡੇ ਲਈ ਇhtiyat ਵਾਲੇ ਆ। ਜਿਹੜੀਆਂ ਜ਼ਰੂਰੀ ਦੀਆਂ ਚੀਜ਼ਾਂ ਉਹਦੀਆਂ ਜਮ੍ਹਾਂ ਕਰ ਲੈਣ, ਕਿਉਂਕਿ ਟਰੈਵਲ ਕੀਤਾ ਨਹੀਂ ਜਾਣਾ, ਲਿਜਾਈਆਂ ਨਹੀਂ ਜਾਣੀਆਂ ਜਿੱਥੋਂ ਕਿਤੋਂ ਵੀ, ਆਇਆ ਜਾਇਆ ਨਹੀਂ ਜਾਣਾ, ਆਵਾਜਾਈ ਬਹੁਤ ਔਖੀ ਹੋਣੀ ਹੈ। ਸੋ ਇਹ ਜਿਹੜੀਆਂ ਅਪਡੇਟਸ ਨੇ ਉਹ ਜ਼ਰੂਰ ਆਪਣੇ ਮਿੱਤਰ ਪਿਆਰਿਆਂ, ਰਿਸ਼ਤੇਦਾਰਾਂ ਦੇ ਨਾਲ ਸਾਂਝੀਆਂ ਕਰ ਲਵੋ ਜੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈਣੀ ਹੈ, ਤਾਂ ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰਵੀਨ ਜੀ ਓਨਾ ਹੀ ਇੰਪੋਰਟੈਂਟ ਟੌਪਿਕ, ਕਿਸ ਤਰੀਕੇ ਦੇ ਨਾਲ ਸਿੱਖਾਂ ਦੀ ਛਵੀ, ਹਾਂਜੀ, ਉਹਨਾਂ ਦੇ ਨਾਲ ਸ਼ਰਾਰਤ ਕੀਤੀ ਜਾ ਰਹੀ ਹੈ, ਸਿੱਖਾਂ ਦੀ ਬੋਲੀ ਦੇ ਨਾਲ ਸ਼ਰਾਰਤ ਕੀਤੀ ਜਾ ਰਹੀ ਹੈ, ਟਰਾਂਸਲੇਸ਼ਨ ਜਿਹੜੀ ਉਹ ਕਿਸ ਹਿਸਾਬ ਦੇ ਨਾਲ ਕੀਤੀ ਜਾ ਰਹੀ ਆ, ਉਸ ਦੇ ਬਾਰੇ ਚਰਚਾ ਕਰਾਂਗੇ। ਸੋਸ਼ਲ ਮੀਡੀਆ ਨੂੰ ਜਿਹੜਾ ਉਹ ਲੈ ਕੇ
ਇਹ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਜਿਹੜੀ ਗੱਲ ਜ਼ਰੂਰਤ ਹਾਂਜੀ ਹੈ ਇਸ ਬਿਲਕੁਲ ਟਾਈਮ। ਹੂੰ ਜੇ ਇਸ ਦੇ ਉੱਤੇ ਹੁਣ ਆਪਾਂ ਕੋਈ ਕਾਰਵਾਈ ਜਾਂ ਕੁਛ ਕਰਨ 'ਚ ਨਾਕਾਮਯਾਬ ਰਹੇ ਤਾਂ ਫਿਰ ਇਹ ਬਹੁਤ ਦੂਰ ਲੰਘ ਜਾਣੀ ਹੈ ਗੱਲ। ਸੋ ਮੌਕਾ ਰਹਿੰਦੇ ਹੀ ਆਪਾਂ ਇਸ ਦੇ ਉੱਤੇ ਚਰਚਾ ਜਿਹੜੀ ਉਹ ਕਰਦੇ ਹਾਂ। ਸੋ ਫੇਸਬੁੱਕ ਦੇ ਵਿੱਚ ਕਿੱਦਾਂ ਸਿੱਖਾਂ ਦੀ ਛਵੀ ਨਾਲ ਸ਼ਰਾਰਤ ਹੋ ਰਹੀ ਆ, ਬੋਲੀ ਦੇ ਨਾਲ ਸ਼ਰਾਰਤ ਹੋ ਰਹੀ ਆ, ਮਤਲਬਾਂ ਦੇ ਨਾਲ ਸ਼ਰਾਰਤ ਹੋ ਰਹੀ ਆ, ਉਸ ਬਾਰੇ ਚਰਚਾ ਕਰਦੇ ਹਾਂ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਰਾਜਕਰਮਵੀਰ ਸਿੰਘ ਜੀ। ਰਾਜਕਰਮਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ। ਫਿਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਇੱਕ ਬੜੇ ਹੀ ਅਹਿਮ ਵਿਸ਼ੇ ਦਾ ਜ਼ਿਕਰ ਕੀਤਾ ਸੀਗਾ, ਚਰਚਾ ਕੀਤੀ ਸੀਗੀ ਕਿ ਫੇਸਬੁੱਕ ਦੇ ਉੱਤੇ ਕੁਝ ਖਾਸ ਕੀਵਰਡਸ ਦੇ ਤਹਿਤ ਜਾਂ ਰਾਹੀਂ ਇੱਕ ਸ਼ਰਾਰਤ ਦੇ ਤਹਿਤ ਜਿਹੜੇ ਸਿੱਖ ਇਤਿਹਾਸ ਦੇ ਨਾਲ ਜੁੜੇ ਲਫ਼ਜ਼ ਨੇ, ਉਹਨਾਂ ਨੂੰ ਡਿਫਾਈਨ ਕਰਨ ਵਾਲੀਆਂ ਕੋਈ ਚੀਜ਼ਾਂ ਨੇ, ਉਹਨਾਂ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ। ਇੱਕ ਪਹਿਲਾਂ ਵੀ ਆਪਾਂ ਸ਼ਾਇਦ ਤੁਸੀਂ ਸਾਰਿਆਂ ਨੇ ਖਬਰ ਸੁਣੀ ਹੋਣੀ ਹੈ ਜਾਂ ਉਹ ਚਰਚਾ ਸੁਣੀ ਹੋਣੀ ਹੈ ਸੋਸ਼ਲ ਮੀਡੀਆ ਤੇ ਕਿ ਇੱਕ ਨਿਹੰਗ ਸਿੰਘ ਦੇ ਬਾਰੇ ਵੀ ਫੇਸਬੁੱਕ ਦੇ ਉੱਤੇ ਜਦੋਂ ਆਪਾਂ ਜਾਂਦੇ ਹਾਂ ਟਰਾਂਸਲੇਸ਼ਨ ਦੇ ਵਿੱਚ, ਤਾਂ ਉੱਥੇ ਉਹਨੂੰ ਲੜਾਕਾ ਪੇਸ਼ ਕੀਤਾ ਗਿਆ। ਗੁੰਡਾਗਰਦ, ਹਾਂਜੀ ਹਾਂਜੀ, ਪੇਸ਼ ਕੀਤਾ ਗਿਆ। ਖਾਲਸਾ ਲਿਖਿਆ ਸੀ ਉਹਦਾ, ਨਿਹੰਗ ਵੀ ਖਾਲਸਾ ਆਰਮੀ ਕਰਕੇ ਲਿਖਿਆ ਸੀ। ਹਾਂਜੀ ਹਾਂਜੀ ਹਾਂਜੀ, ਉਹਨਾਂ ਨੇ ਗੁੰਡਾਗਰਦ ਜਿਹੜਾ ਉਸ ਦਾ ਤਰਜਮਾ ਕੀਤਾ। ਹਾਂਜੀ ਬਿਲਕੁਲ, ਤਰਜਮਾ ਇੱਥੇ ਸਹੀ ਵਰਡ ਆ, ਤਰਜਮਾ ਕੀਤਾ ਗਿਆ ਸੀ। ਸੋ ਉਹਦੇ ਵੀ ਉਹ ਇਹ ਸਵਾਲ ਉੱਠੇ ਸੀ ਕਿ ਇਸ ਤਰ੍ਹਾਂ ਦਾ ਤਰਜਮਾ ਕਿਉਂ। ਹੁਣ ਉਹਦੇ ਨਾਲ ਦੀ ਇੱਕ ਮਿਸਾਲ ਜਾਂ ਇੱਕ ਹੋਰ ਜਿਹੜੀ ਹੋਛੀ ਹਰਕਤ ਆ ਉਹ ਕੀਤੀ ਗਈ ਆ ਫੇਸਬੁੱਕ ਦੇ ਉੱਤੇ ਹੀ। ਪਹਿਲਾਂ ਇੱਕ ਓਂਕਾਰ ਹੈ ਤੇ ਉਸ ਤੋਂ ਬਾਅਦ ਸਤਨਾਮ ਵਾਹਿਗੁਰੂ ਲਿਖਿਆ ਹੋਇਆ, ਜਿਹੜਾ ਕਿ ਚਲੋ ਲਿਖਣ 'ਚ ਤਾਂ ਠੀਕ ਹੈ, ਪਰ ਜਦੋਂ ਉਹਨੂੰ ਟਰਾਂਸਲੇਟ ਕੀਤਾ ਤਾਂ ਉੱਥੇ ਲਿਖਿਆ ਗਿਆ ਓਮ ਸਤਨਾਮ ਵਾਹਿਗੁਰੂ। ਓਮ ਆਪਾਂ ਨੂੰ ਪਤਾ ਕਿ ਸਾਰੇ ਜਿੰਨੇ ਹਿੰਦੂ ਭੈਣ ਭਰਾ ਨੇ ਉਹਨਾਂ ਨੂੰ ਪਤਾ ਕਿ ਓਮ ਇੱਕ ਅਲੱਗ ਸ਼ਬਦ ਹੈ, ਇੱਕ ਓਂਕਾਰ ਇੱਕ ਅਲੱਗ ਸ਼ਬਦ ਹੈ, ਜਿੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ ਹਰ ਚੀਜ਼ ਦੀ, ਜਿੱਥੋਂ ਆਪਾਂ ਜਪਜੀ ਸਾਹਿਬ ਦੀ ਸ਼ੁਰੂਆਤ ਕਰਦੇ ਹਾਂ, ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ। ਹਾਂਜੀ ਹਾਂਜੀ ਬਿਲਕੁਲ, ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ, ਜਿੱਥੇ ਇੱਕ ਗੁਰੂ ਦੀ, ਇੱਕ ਰੱਬ ਦੀ ਗੱਲ ਹੁੰਦੀ ਹੈ। ਬਿਲਕੁਲ। ਤਾਂ ਪਰ ਇੱਥੇ ਹੁਣ ਜਦੋਂ ਉਹਨੂੰ ਟਰਾਂਸਲੇਟ ਕਰਦੇ ਆ ਰਾਜਕਰਮਵੀਰ ਸਿੰਘ ਜੀ, ਤਾਂ ਉੱਥੇ ਲਿਖਿਆ ਆਉਂਦਾ ਓਮ ਸਤਨਾਮ ਵਾਹਿਗੁਰੂ, ਜਿਹੜਾ ਕਿ ਗਲਤ ਨਹੀਂ ਕਿਹਾ, ਗਲਤ ਤਾਂ ਹੈ ਹੀ ਹੈ, ਪਰ ਉਹ ਦੋ ਚੀਜ਼ਾਂ ਨੂੰ ਰਲਗੱਡ ਕਰਦਾ। ਤੇ ਇੱਕ ਚੀਜ਼ ਜਦੋਂ ਦੋ ਰਲਗੱਡ ਹੁੰਦੀਆਂ, ਜਾਂ ਤਾਂ ਦੋਨਾਂ ਦੀ ਹਸਤੀ ਖਤਮ, ਹਾਂਜੀ ਦੋਨਾਂ ਦੀ ਹਸਤੀ ਖਤਮ, ਜਾਂ ਫਿਰ ਇੱਕ ਜਿਹੜਾ ਵੀ ਡੋਮੀਨੇਟ ਜਿੱਥੇ ਜਿਹੜੇ ਖਿੱਤੇ 'ਚ ਕਰਦਾ ਉਹ ਦੂਜੇ ਨੂੰ ਖਤਮ ਕਰਦਾ। ਸਵਾਲ ਇੱਥੇ ਆਈ ਥਿੰਕ ਪ੍ਰਵੀਨ ਜੀ ਇਹ ਹੈਗਾ ਆ ਵੀ ਇਹ ਟਰਾਂਸਲੇਸ਼ਨ ਕਰ ਕੌਣ ਰਿਹਾ। ਬਿਲਕੁਲ, ਇਹ ਕੀਵਰਡਸ ਪਾਏ ਕਿਉਂ, ਕੀਵਰਡਸ ਇਹ ਗਲਤ ਜਿਹੜੇ ਉਹ ਕਿਉਂ ਪਾਏ ਜਾ ਰਹੇ। ਅਮਨਪ੍ਰੀਤ ਸਿੰਘ ਆਪਣੇ ਫੇਸਬੁੱਕ ਫੈਨ ਪੇਜ ਤੇ ਲਿਖਦੇ, ਕਹਿੰਦੇ ਵੀ ਤੁਹਾਡੇ ਪੇਜ ਨੂੰ ਅਕਸਰ ਇਹ ਹੈਕ ਵੀ ਕਰਦੇ ਆ ਜੀ, ਫਿਰ ਗੰਦੀਆਂ ਤਸਵੀਰਾਂ ਤੇ ਪਾਸਵਰਡ ਬਦਲਦੇ ਨੇ। ਕਹਿੰਦੇ ਵੀ ਰਿਹਾ ਕਰੋ ਤਾਂ ਜੋ ਆਪਣੇ ਆਪ ਨੂੰ ਤੁਸੀਂ ਜਿਹੜਾ ਉਹ ਬਚਾਓ। ਪਰ ਇਹ ਡਿਫਰੈਂਟ ਇੱਕ ਆਸਪੈਕਟ ਆ, ਟਰਾਂਸਲੇਸ਼ਨ ਦਾ ਜਿਹੜਾ ਆਸਪੈਕਟ ਆ ਉਹ ਡਿਫਰੈਂਟ ਆ। ਕੀ ਆਪਾਂ ਘੱਟ ਵਰਤ ਰਹੇ ਆ ਪੰਜਾਬੀ ਨੂੰ ਤਾਂ ਇਹ ਕਰ ਰਹੇ ਆ, ਕਿ ਜਾਣ ਬੁੱਝ ਕੇ ਮਾਈਨੋਰਟੀਜ਼ ਦੇ ਅੱਖਰਾਂ ਦੇ ਨਾਲ ਛੇੜਖਾਨੀ ਕਰ ਰਹੇ, ਕੀਤੀ ਜਾਂਦੀ। ਕਿਉਂਕਿ ਇਹ ਤਾਂ ਹੁਣ ਕੋਈ ਦੋ ਰਾਵਾਂ ਤਾਂ ਪ੍ਰਵੀਨ ਜੀ ਇਸ ਦੇ ਵਿੱਚ ਰਹੀਆਂ ਨਹੀਂ, ਕੋਈ ਲੁਕੀ ਛੁਪੀ ਗੱਲ ਨਹੀਂ ਆ ਵੀ ਫੇਸਬੁੱਕ ਦੇ ਵਿੱਚ ਜੇ ਆਪਾਂ ਭਾਰਤ ਦੀ ਗੱਲ ਕਰਦੇ ਆ ਤਾਂ ਉੱਥੇ ਕਿਹਨਾਂ ਦਾ ਦਬਦਬਾ ਹੈ, ਕਿਹੜੀ ਉੱਥੇ ਸਪੀਚ ਆ ਉਹਨੂੰ ਜਾਣ ਦਿੱਤਾ ਜਾਂਦਾ ਆ ਤੇ ਕਿਹੜੀ ਜਿਹੜੀ ਆ ਉਸ ਨੂੰ ਰੋਕ ਦਿੱਤਾ ਜਾਂਦਾ। ਥੋੜੇ ਦਿਨ ਪਹਿਲਾਂ ਦੀ ਗੱਲ ਆ, ਟਵਿੱਟਰ ਨੇ ਦਰਬਾਰ ਸਾਹਿਬ ਦੇ ਵਿੱਚੋਂ ਆਈ ਜਿਹੜੀ ਉਸ ਟਾਈਮ ਦੇ ਉੱਤੇ ਅਰਦਾਸ ਸੀਗੀ, ਹਾਂਜੀ, ਉਹ ਵੀ ਬੈਨ ਕਰਤਾ। ਉਹ ਵਾਲਾ ਪੇਜ, ਉਹ ਜਿਹੜੀ ਪੋਸਟ ਬੈਨ ਕਰਤੀ। ਤੁਸੀਂ ਦੇਖੋ ਵੀ ਕਿਹੜੇ ਹੱਦ ਤੱਕ ਇਹ ਇਸ ਟਾਈਮ ਪਹੁੰਚੇ ਪਏ ਆ। ਇੱਕ ਪਾਸੇ ਤਾਂ ਉਹ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਆ, ਇੱਕ ਪਾਸੇ ਤਾਂ ਉਹ ਕਹਿੰਦੇ ਆ ਵੀ ਇਹਨਾਂ ਦੇ ਨਾਲ ਐ ਕਰਨਾ ਚਾਹੀਦਾ ਆ, ਅਸੀਂ ਤਾਂ ਏਦਾਂ ਆ, ਅਸੀਂ ਤਾਂ ਓਦਾਂ ਆ, ਪਰ ਅੰਦਰ ਖਾਤੇ ਚੱਲ ਕੀ ਰਿਹਾ ਆ। ਜੀ ਬਿਲਕੁਲ ਬਿਲਕੁਲ। ਸੋ ਇਹ ਬੜੀ ਸੋਚਣ ਵਾਲੀ ਗੱਲ ਆ, ਬੜੀ ਵਿਚਾਰਨ ਵਾਲੀ ਗੱਲ ਆ ਕਿ ਜਦੋਂ ਆਪਾਂ ਟਰਾਂਸਲੇਸ਼ਨ ਦੇ ਵਿੱਚ ਜਾਂਦੇ ਆ, ਔਰ ਉਹਦੇ ਵਿੱਚ ਵੀ ਦੇਖੋ ਹੁਣ ਵੈਸੇ ਦੇਖਿਆ ਜਾਵੇ ਤਾਂ ਟਰਾਂਸਲੇਸ਼ਨ ਇਹਨਾਂ ਨੇ ਤਾਂ ਹੀ ਲਿਆਂਦੀ, ਇਹਨਾਂ ਨੂੰ ਇਹ ਆ ਵੀ ਕੋਈ ਬੰਦਾ ਜਿਹੜਾ ਅੰਗਰੇਜ਼ੀ ਤੋਂ ਮਰਹੂਮ ਆ ਉਹ ਰਹਿ ਨਾ ਜਾਵੇ, ਪਤਾ ਲੱਗ ਜਾਏ। ਹਾਂਜੀ, ਹੈ ਤਾਂ ਇਹਨਾਂ ਦੇ ਆਪ ਦਾ ਜਿਹੜਾ ਮਾਰਕੀਟਿੰਗ ਮੈਕੈਨਿਜ਼ਮ ਆ ਉਹਦੇ ਵਿੱਚੋਂ ਨਿਕਲੀ ਚੀਜ਼ ਹੈ, ਪਰ ਉਹ ਚ ਵੀ ਕਿੱਦਾਂ, ਪਰ ਉਹਦੇ ਚ ਵੀ ਹਾਂਜੀ ਮੈਜੋਰਟੀਜ਼ਮ ਕਿੱਦਾਂ ਵਾੜਿਆ ਹੋਇਆ ਹੈ। ਫੇਸਬੁੱਕ ਦੇ ਬਾਬਤ ਤਾਂ ਬਹੁਤ ਸਾਰੇ ਜਿਹੜੇ ਕੰਟਰੋਵਰਸ਼ੀਅਲ ਤੁਹਾਨੂੰ ਨਿਊਜ਼ ਆ ਉਹ ਭਾਰਤ ਦੇ ਵਿੱਚ ਮਿਲ ਜਾਣਗੀਆਂ। ਇੱਥੇ ਤਾਂ ਭਾਰਤ ਦੇ ਵਿੱਚ ਤਾਂ ਇੱਕ ਬੀਬੀ ਫੇਸਬੁੱਕ ਦੀ ਕਰਤਾ ਧਰਤਾ ਸੀ ਤੇ ਉਹ ਸੀ ਬੀਜੇਪੀ ਤੋਂ ਇਨਫਲੂਐਂਸ, ਉਹਨਾਂ ਦੀ ਹੋਈ ਸੀਗੀ, ਹਾਂਜੀ ਕਹਿ ਸਕਦੇ ਉਹਨਾਂ ਦੀ ਵੀ ਸੀਗੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਪਰ ਅਸਲ ਦੇ ਵਿੱਚ ਇਹ ਬਰਦਾਸ਼ਤ ਕਰਨ ਵਾਲੀਆਂ ਚੀਜ਼ਾਂ ਨਹੀਂ। ਇਹ ਕੱਲਾ ਇਹ ਨਹੀਂ ਕਿ ਆਪਾਂ ਨੂੰ ਕਿ ਉਹ ਸਿੱਖੀਜ਼ਮ ਨੂੰ ਪ੍ਰਭਾਵਿਤ ਕਰਦੀਆਂ ਜਾਂ ਉਹਦੇ ਤੇ ਚੋਟ ਕਰਦੀਆਂ, ਇਹ ਦੋ ਫਿਰਕਿਆਂ ਦੇ ਵਿੱਚ ਪਾੜਾ ਵਧਾਉਣ ਵਾਲੀ ਗੱਲ ਵੀ ਹੈ। ਬਿਲਕੁਲ, ਕਿਉਂਕਿ ਤੁਹਾਨੂੰ ਪਤਾ ਨਾ ਕਈ ਸਿਰ ਫਿਰੇ ਹੁੰਦੇ ਆ, ਉਹ ਜਾਇਜ਼ ਕਰਾਰ ਦਿੰਦੇ ਆ, ਤੇ ਫਿਰ ਜਿਹਦੇ ਨਾਲ ਵਧੀਕੀ ਹੁੰਦੀ ਆ ਉਹ ਕਿਵੇਂ ਕਹੂਗਾ ਕਿ ਜਾਇਜ਼ ਆ।
ਫਿਰ ਜੀ। ਉਹਦਾ ਤਾਂ ਪੱਖ ਜਾਇਜ਼ ਆ ਨਾ। ਮੰਨ ਲਓ ਆਪਾਂ ਇੱਕ ਓਂਕਾਰ ਸਤਿਨਾਮ ਵਾਹਿਗੁਰੂ ਆਪਾਂ ਜਿੱਦਾਂ ਦੇ ਸੁਰਤ ਸੰਭਲੀ ਉਹਦੇ ਤੋਂ ਸ਼ਬਦ ਸੁਣ ਰਹੇ ਹਾਂ, ਇਹ ਗੱਲ ਸੁਣ ਰਹੇ ਹਾਂ। ਲਿਖਤੀ ਰੂਪਾਂਤਰਨ ਦੇ ਰੂਪ ਦੇ ਵਿੱਚ, ਜ਼ੁਬਾਨੀ ਰੂਪਾਂਤਰਨ ਦੇ ਰੂਪ ਦੇ ਵਿੱਚ, ਤੇ ਜੇਕਰ ਆਪਾਂ ਨੂੰ ਟਰਾਂਸਲੇਸ਼ਨ ਕਰਕੇ ਕੁਛ ਹੋਰ ਦੱਸੂਗਾ ਤਾਂ ਫਿਰ ਉਹ ਤਾਂ ਜ਼ਾਹਰ ਜੀ ਗੱਲ ਹੈ, ਇਤਰਾਜ਼ ਹੋਊਗਾ। ਪਰ ਕਈ ਹੁੰਦੇ ਆ ਬੰਦੇ ਜਿਨ੍ਹਾਂ ਦੇ ਵਿੱਚ ਐਕਸੈਪਟੈਂਸ ਹੀ ਨਹੀਂ ਹੁੰਦੀ, ਜਿਹੜੇ ਸਮਝ ਨਹੀਂ ਸਕਦੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ। ਉਹ ਫਿਰ ਉਹ ਜਾਂ ਤਾਂ ਮਜ਼ਾਕ ਉਡਾਉਂਦੇ ਆ ਜਾਂ ਫਿਰ ਹੋਛੀ ਕੋਈ ਹਰਕਤ ਕਰਦੇ, ਫਿਰ ਉਹ ਟਕਰਾਅ। ਦੇਖੋ ਪ੍ਰਵੀਨ ਜੀ, ਇੱਥੇ ਤਾਂ ਹੁਣ ਇਹ ਚੀਜ਼ ਤਾਂ ਕਲੀਅਰ ਹੀ ਆ ਨਾ ਵੀ ਜੇ ਟਰਾਂਸਲੇਸ਼ਨ ਚਾਹੇ ਇਹਨਾਂ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਕਰ ਰਹੀ ਆ, ਚਾਹੇ ਮਸ਼ੀਨ ਲਰਨਿੰਗ ਕਰ ਰਹੀ ਆ, ਸੁਧਾਰ ਕਿਉਂ ਨਹੀਂ ਕਰ ਰਹੇ? ਬਿਲਕੁਲ। ਜਦੋਂ ਏਕ ਓਂਕਾਰ ਸਤਿਨਾਮ ਵਾਹਿਗੁਰੂ ਦੇ ਵਿੱਚ ਤੁਸੀਂ ਬਾਕੀ 2 ਸ਼ਬਦ ਠੀਕ ਲਿਖ ਰਹੇ ਆ, ਤੇ ਪਹਿਲੇ ਦੇ ਵਿੱਚ ਕਿਉਂ ਨਹੀਂ ਉਹਨੂੰ ਠੀਕ ਕਰ ਰਹੇ? ਕਿਉਂ ਏਕ ਓਂਕਾਰ ਦਾ ਸਪੈਸ਼ਲੀ ਉਹਦੀ ਟਰਾਂਸਲੇਸ਼ਨ ਉਹ ਡਿਫਰੈਂਟ ਜਿਹੜੀ ਆ ਉਹਨਾਂ ਨੇ ਉਹ ਕੀਤੀ ਆ ਕਿ ਕਿਉਂਕਿ ਉਹਨੂੰ ਲਰਨ ਕਰਾਇਆ ਗਿਆ ਨਾ। ਇਹ ਬਿਲਕੁਲ, ਜੇ ਮਸ਼ੀਨ ਲਰਨਿੰਗ ਦੀ ਵੀ ਗੱਲ ਕਰਦੇ, ਜੇ ਆਪਾਂ ਮਸ਼ੀਨ ਕਹੀਏ ਵੀ ਇਹ ਬੰਦੇ ਨੇ ਨਹੀਂ ਕੀਤੀ, ਟਰਾਂਸਲੇਸ਼ਨ ਕਿਸੇ ਹੋਰ ਨੇ ਕੀਤੀ ਆ, ਕੋਡਿੰਗ ਤਾਂ ਕੀਤੀ ਆ ਨਾ ਕਿਸੇ ਨਾ ਕਿਸੇ ਨੇ ਤਾਂ ਉਹਨੂੰ ਉਹ ਚੀਜ਼ ਸਿਖਾਈ ਆ। ਇਸੇ ਤਰੀਕੇ ਦੇ ਨਾਲ ਜਿੱਥੇ ਖਾਲਸਾ ਲਿਖਿਆ ਆਉਂਦਾ ਆ, ਖਾਲਸਾ ਆਰਮੀ ਦੀ ਗੱਲ ਆਉਂਦੀ, ਨਿਹੰਗ ਦੀ ਫੋਟੋ ਵਾਲੀ ਉਹ ਗੱਲ ਆਉਂਦੀ ਆ, ਤਾਂ ਉਹਨੂੰ ਗੁੰਡਾਗਰਦ ਕਿਸੇ ਨੇ ਤਾਂ ਲਿਖਿਆ ਹੀ ਆ ਨਾ। ਬਿਲਕੁਲ ਠੀਕ ਹੈ ਨਾ, ਵੀ ਇਹ ਖਾਲਸਾ ਆਰਮੀ ਨੂੰ ਉਹਨੇ ਗੁੰਡਾਗਰਦੀ ਵਾਲੀ ਆਰਮੀ ਜਿਹੜੀ ਉਹ ਫੌਜ ਲਿਖਿਆ ਆ, ਬੰਦੇ ਲਿਖਿਆ ਆ, ਉਹਦਾ ਕੁਛ ਤਾਂ ਮਤਲਬ ਆ, ਕਿਤੋਂ ਦਾ ਗੱਲ ਤੁਰੀ ਆ ਨਾ। ਇੱਥੇ 2-3 ਚੀਜ਼ਾਂ ਕਰਨ ਵਾਲੀਆਂ। ਇੱਕ ਤਾਂ ਇਹ ਵੀ ਇਹ ਜਿਹੜੇ ਮਾਡਲਸ ਦੇ ਵਿੱਚ ਸੁਧਾਰ ਦੀ ਜ਼ਰੂਰਤ ਆ। ਸੁਧਾਰ ਕਿੱਦਾਂ ਹੋ ਸਕਦਾ? ਉੱਥੇ ਨਾ ਅਕਸਰ ਥੱਲੇ ਲਿਖਿਆ ਹੁੰਦਾ ਰੇਟ ਦਿਸ ਟਰਾਂਸਲੇਸ਼ਨ। ਲਿਖਿਆ ਹੁੰਦਾ ਵੀ ਉਹ ਤੁਸੀਂ ਉਹਨਾਂ ਨੂੰ ਦੱਸਣਾ ਆ ਵੀ ਉਹ ਜਿਹੜੀ ਟਰਾਂਸਲੇਸ਼ਨ ਗਲਤ ਆ, ਉਹ ਰੇਟ ਕਰਨੀ ਆ ਰੀਅਲੀ ਬੈਡ, ਜਿਹੜਾ ਵੀ ਘੱਟ ਤੋਂ ਘੱਟ ਪੁਆਇੰਟ ਆ। ਜੇ ਉੱਥੇ ਸੁਜੈਸ਼ਨ ਦੀ ਆਪਸ਼ਨ ਆਉਂਦੀ ਹੈ ਤਾਂ ਉਹਨੂੰ ਦੱਸੋ, ਸੁਜੈਸਟ ਵੀ ਕਰੋ, ਵੀ ਉਹਨੂੰ ਸੁਜੈਸਟ ਕਰੋ ਵੀ ਇਹ ਵਾਲੀ ਸ਼ਬਦ ਦੀ ਥਾਂ ਤੇ ਆਹ ਚੀਜ਼ ਹੋਣੀ ਚਾਹੀਦੀ ਆ। ਹੁਣ ਗੂਗਲ ਜੈਮਨਾਈ ਦਾ ਪ੍ਰਵੀਨ ਜੀ ਬਹੁਤ ਰੌਲਾ ਪਿਆ। AI ਦਾ ਉਹ ਮਾਡਲ ਆ ਗੂਗਲ ਦਾ ਜੈਮਨਾਈ, ਜਿਹੜਾ ਕਿ ਟੈਕਸਟ ਤੋਂ ਆਪਾਂ ਕੁਛ ਉਹਨਾਂ ਨੂੰ ਪ੍ਰੌਂਪਟ ਕਰਦੇ ਆ, ਠੀਕ ਹੈ, ਲਾਈਕ ਸ਼ੋ ਮੀ ਪਿਕਚਰਸ ਆਫ 6 ਮੇਬੀ ਮੰਨ ਲਓ ਲਿਖ ਦਈਏ ਆਪਾਂ, ਉੱਥੇ ਜੇ ਉਹ ਕੁਛ ਹੋਰ ਦਿਖਾਉਣ ਲੱਗ ਜੇ, ਰਾਈਟ ਨਾਓ ਇਹੀ ਹੋਇਆ। ਉੱਥੇ ਕੀ ਹੋਇਆ ਵੀ ਸਾਰੇ ਹੀ ਜਿਹੜੀਆਂ AI ਵਾਲੀਆਂ ਜਿਹੜੀਆਂ ਤਸਵੀਰਾਂ ਆ ਰਹੀਆਂ ਸੀਗੀਆਂ ਪ੍ਰੌਂਪਟ ਦੀਆਂ, ਇਨਫੈਕਟ ਜਿਹੜੇ ਚਿੱਟੇ ਮੂਲ ਵਾਲੇ ਜਾਂ ਇਹ ਵੀ ਇਤਿਹਾਸਿਕ ਤਸਵੀਰਾਂ ਦੀ ਜਾਂ ਉਸ ਚੀਜ਼ ਨੂੰ ਸਿਨੈਰੀਓ ਨੂੰ ਪੇਸ਼ ਕਰਨ ਦੀ ਆ, ਉਹ ਵੀ ਗਲਤ ਦਿਖਾਈਆਂ ਜਾ ਰਹੀਆਂ ਸੀ, ਕਿਉਂਕਿ ਉਹਦੇ ਵਿੱਚ ਜਾਂ ਗਲਤ ਫੀਡ ਆ, ਐਲਗੋਰਿਦਮ ਗਲਤ ਜਾਂ ਐਲਗੋਰਿਦਮ ਦੇ ਜ਼ਰੀਏ ਪ੍ਰੋਪੇਗੈਂਡਾ ਹੋ ਰਿਹਾ। ਇਹ ਆਪਾਂ ਨੂੰ ਬਹੁਤ ਧਿਆਨ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਸਮਝਣ ਦੀ ਜ਼ਰੂਰਤ ਆ। ਇਹਨਾਂ ਨੇ ਕਹਿਣਾ ਆ ਵੀ ਨਹੀਂ ਜੀ ਇਹ ਤਾਂ ਸਾਡਾ ਨਹੀਂ, ਇਹ ਮਸ਼ੀਨ ਦਾ ਕਸੂਰ ਆ, ਪਰ ਮਸ਼ੀਨ ਨੂੰ ਫੀਡ ਕਿੱਦਾਂ ਹੋਇਆ ਆ, ਮਸ਼ੀਨ ਨੂੰ ਦੱਸਿਆ ਕਿੱਦਾਂ ਗਿਆ ਆ, ਮਸ਼ੀਨ ਨੇ ਸਹੀ ਕਿਉਂ, ਜੇ ਮਸ਼ੀਨ ਨੇ ਕੁਛ ਚੀਜ਼ਾਂ ਸਹੀ ਕੀਤੀਆਂ, ਬਾਕੀ ਚੀਜ਼ਾਂ ਸਹੀ ਕਰ ਰਹੀਆਂ, ਕੁਛ ਦੇ ਵਿੱਚ ਜਾਣਬੁੱਝ ਕੇ ਗਲਤੀਆਂ ਹੋ ਰਹੀਆਂ। ਬਿਲਕੁਲ। ਸੋ ਅਲੈਹਦਗੀ ਦੀ ਭਾਵਨਾ, ਜਾਣਬੁੱਝ ਕੇ ਗਲਤ ਪ੍ਰਚਾਰ ਕਰਨਾ ਜਾਂ ਤੁਹਾਡੀ ਛਵੀ ਨੂੰ ਜਾਂ ਤੁਹਾਡੇ ਕਰੈਕਟਰ ਨੂੰ ਜਾਂ ਤੁਹਾਡੀ ਪਛਾਣ ਨੂੰ ਨਾ ਪਛਾਣਨਾ, ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਆ। ਅੱਜ ਦੇ ਮਸ਼ੀਨ ਲਰਨਿੰਗ AI ਦੇ ਯੁੱਗ ਦੇ ਵਿੱਚ ਜੇ ਸਿੱਖ ਇਸ ਦੇ ਉੱਤੇ ਜਾਂ ਪੰਜਾਬੀ ਕਹਿ ਲਓ ਜਾਂ ਕੋਈ ਵੀ ਇਤਿਹਾਸਕਾਰ ਜਾਂ ਇਤਿਹਾਸ ਦੇ ਨਾਲ ਜੁੜੇ ਹੋਏ ਲੋਕ ਜੇ ਉਸ ਨੂੰ ਹੁਣੇ ਇਸ ਤੋਂ ਨੱਥ ਨਹੀਂ ਪਾਉਣਗੇ ਤਾਂ ਇਹ ਬੇਕਾਬੂ ਹੋ ਕੇ ਆਪਣੇ ਆਉਣ ਵਾਲੀਆਂ ਜਨਰੇਸ਼ਨ ਨੂੰ, ਕਿਉਂਕਿ ਇਨਫੋਰਮੇਸ਼ਨ ਇਹਨਾਂ ਨੇ ਦੇਣੀ ਹੈ ਆਉਣ ਵਾਲੇ ਸਮੇਂ 'ਚ, ਇਹੀ ਮਸ਼ੀਨਾਂ ਨੇ। ਪ੍ਰੋਪੇਗੈਂਡੇ ਦੀ ਮਸ਼ੀਨ ਬਣੂਗੀ ਕਿ ਰਿਐਲਿਟੀ ਦੀ ਬਣੂਗੀ, ਇਹ ਆਪਾਂ ਨੂੰ ਪਤਾ, ਤੇ ਉਹਦਾ ਸੋਸ਼ਲ ਮੀਡੀਆ ਤੇ ਭਰੋਸਾ ਆਪਾਂ ਨੂੰ ਉਹਨਾਂ ਕੀ ਆ ਵੀ ਇਹ ਪ੍ਰੋਪੇਗੈਂਡੇ ਦੀ ਮਸ਼ੀਨ ਹੀ ਬਣ ਕੇ ਇਸਨੇ ਰਹਿਣਾ ਆ। ਨਹੀਂ, ਸੋਸ਼ਲ ਮੀਡੀਆ ਦੀ ਭਰੋਸੇਯੋਗਤਾ ਕਿੰਨੀ ਕੁ ਇਹਦੇ ਤੋਂ ਇਸ ਗੱਲ ਦਾ ਅੰਦਾਜ਼ਾ ਤੇ ਇਸੋਂ ਲਾਇਆ ਜਾ ਸਕਦਾ ਕਿ ਕਈ ਬੰਦੇ ਤਾਂ ਸੋਸ਼ਲ ਮੀਡੀਆ ਤੇ ਜਿਹੜੀ ਖਬਰ ਆਉਂਦੀ ਹੈ ਜਾਂ ਉਹਨੂੰ ਖਬਰ ਹੀ ਨਹੀਂ ਗਿਣਦੇ ਜਿੰਨਾ ਚਿਰ ਉਹਦੀ ਪੁਸ਼ਟੀ ਨਹੀਂ ਹੋ ਜਾਂਦੀ ਕਿਸੇ ਹੋਰ ਰਿਲਾਇਬਲ ਸੋਰਸਸ ਤੋਂ। ਦੂਜੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਇਹ ਮੈਕੈਨਿਜ਼ਮ ਦੇਖੋ ਕਿ ਸਟੇਟ ਮੈਕੈਨਿਜ਼ਮ ਕਿਸ ਤਰੀਕੇ ਦਾ ਕਿ ਇੱਕ ਪਾਸੇ ਅਮਰੀਕਾ ਦੇ ਵਿੱਚ FBI ਵਰਗੀਆਂ ਏਜੰਸੀਆਂ ਕਹਿੰਦੇ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਹੈਗਾ, ਔਰ ਉਹ ਬਕਾਇਦਾ ਜਿਹੜੇ ਵਿੱਚ ਇਹਨਾਂ ਨੇ ਗਾਈਡੈਂਸ ਜਾਰੀ ਕੀਤੀ ਹੈ ਉਹਦੇ ਵਿੱਚ ਸੋਸ਼ਲ ਮੀਡੀਆ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ। ਤੁਹਾਨੂੰ ਸੋਸ਼ਲ ਮੀਡੀਆ ਤੇ ਤੁਹਾਨੂੰ ਕੋਈ ਛਵੀ ਤਾਂ ਨਹੀਂ ਵਿਗਾੜ ਰਿਹਾ, ਤੁਹਾਨੂੰ ਕੋਈ ਉੱਥੇ ਕੋਈ ਮੈਂਟਲੀ ਟੌਰਚਰ ਤਾਂ ਨਹੀਂ ਕਰ ਰਿਹਾ, ਪਰ ਇਹ ਦੂਜੇ ਪਾਸੇ ਇੱਕ ਪਾਸੇ ਤਾਂ ਜ਼ਮੀਨੀ ਲੜਾਈ ਹੈ ਕਿ ਸਾਡੇ ਤੁਸੀਂ ਭਾਈ ਸਿਧਾਂਤ ਦੇ ਨਾਲ ਛੇੜਛਾੜ ਕਿਉਂ ਕਰਦੇ ਆ, ਸਾਡੇ ਨਾਲ ਪੋਲੀਟੀਕਲ ਲੜਾਈ ਹੈਗੀ ਹੈ, ਪਰ ਦੂਜੇ ਪਾਸੇ ਤੁਸੀਂ ਦੇਖੋ ਕਿ ਕਿੱਡਾ ਤਕੜਾ ਮੈਕੈਨਿਜ਼ਮ ਹੈ ਕਿ ਪਹਿਲਾਂ ਦੋਸ਼ ਲਾਇਆ ਜਾਂਦਾ ਸੀਗਾ ਕਿ
ਉਹੀ ਜਿਹੇ ਬੰਦੇ ਜਿਵੇਂ ਆਰਐਸਐਸ ਦੇ ਕਈ ਬੰਦਿਆਂ ਬਾਰੇ ਕਿਹਾ ਜਾਂਦਾ ਸੀਗਾ ਕਿ ਵੈਸੇ ਇਹਨਾਂ ਦੇ ਵਾਲ ਨਹੀਂ ਰੱਖੇ ਹੋਏ, ਕੇਸ ਕੱਟੇ ਹੋਏ ਆ, ਪਰ ਗਾਤਰਾ ਉੱਤੋਂ ਦੀ ਪਾ ਰਹੇ ਆ। ਬਹੁਤ ਆਪਾਂ ਇਹ ਜਿਹੀਆਂ ਖਬਰਾਂ ਕਰਦੇ, ਕਿੰਨੇ ਫੜੇ ਵੀ ਗਏ ਕਿੰਨੇ ਸੀ। ਫੜੇ ਗਏ ਸੀ, ਹਨਾ। ਪਰ ਹੁਣ ਤੁਸੀਂ ਦੇਖੋ ਕਿ ਉਹ ਤਾਂ ਇੱਕ ਜ਼ਮੀਨੀ ਲੜਾਈ ਹੋ ਗਈ, ਪਰ ਇਹ ਇੱਕ ਐਸੀ ਲੜਾਈ ਹੈ ਜਿਹਦੇ ਵਿੱਚ ਤੁਹਾਨੂੰ ਲੜਨ ਦੇ ਲਈ ਵੀ, ਜਿੱਤਣਾ ਤਾਂ ਦੂਰ ਦੀ ਗੱਲ ਹੈ, ਲੜਨ ਦੇ ਲਈ ਵੀ ਬਹੁਤ ਆਪਣੀ ਹੋਂਦ ਦਿਖਾਉਣ ਦੀ ਗੱਲ ਨੂੰ ਲੈ ਕੇ ਜਾਗਰੂਕ ਰਹਿਣਾ ਪਊਗਾ, ਤੇ ਉਹਦੇ ਨਾਲ ਨਾਲ ਹਰ ਗੱਲ ਨੂੰ ਫੜਨ ਦਾ ਇੱਕ ਤੇਜ਼ ਤਰੀਨ ਦਿਮਾਗ ਵੀ ਲਾਉਣਾ ਪਊਗਾ। ਜੇ ਤੁਸੀਂ ਕਹੋਗੇ ਨਾ ਕਿ ਚਲੋ ਕੋਈ ਨਾ ਜੀ, 2 ਹੀ ਪੋਸਟਾਂ ਨੇ, 2 ਤਾਂ ਉਹ ਨੇ ਜਿਹੜੀਆਂ ਸਾਡੇ ਸਾਹਮਣੇ ਆ ਗਈਆਂ, ਇਹਦੇ ਪਿੱਛੇ ਕਿੰਨੀਆਂ ਨੇ, ਕਿੰਨੀਆਂ ਚੀਜ਼ਾਂ ਦੇ ਅਰਥ ਬਦਲੇ ਹੋਏ ਨੇ, ਕਿੰਨੀਆਂ ਚੀਜ਼ਾਂ ਸਾਡੇ ਸਾਹਮਣੇ ਨੇ, ਕਿੰਨੀਆਂ ਨੂੰ ਹਜੇ ਅਸੀਂ ਟਰਾਂਸਲੇਟ ਹੀ ਨਹੀਂ ਕੀਤਾ। ਸੋ ਇਹ ਇੱਕ ਬਹੁਤ ਇਹ ਇੱਥੇ ਇਹਦੇ ਵਿੱਚ ਹੀ ਮੈਂ ਐਡ ਕਰਦਾ ਜਾਵਾਂ, ਇੱਥੇ ਆਪਣੀ ਹੁਣ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣ ਗਈ ਆ। ਜੀ ਜੀ, ਵੱਧ ਤੋਂ ਵੱਧ ਕਰੈਕਟ ਕਰੋ ਤੇ ਵੱਧ ਤੋਂ ਵੱਧ ਉਹਦੇ ਵਿੱਚ ਸਹੀ ਫੀਡ ਕਰੀਏ, ਕਿਉਂਕਿ ਇਹਨਾਂ ਨੇ ਛੇੜਖਾਨੀ ਕਰਨੀ ਆ ਤੇ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ। ਹਾਂਜੀ ਹਾਂਜੀ, ਕੱਲ ਨੂੰ ਜਿੱਦਾਂ ਤੁਸੀਂ ਕਿਹਾ ਵੀ ਤਿੱਖੀ ਨਜ਼ਰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ। ਰੱਬ ਨਾ ਕਰੇ ਆਪਾਂ ਆਪਣੇ ਬੱਚੇ ਨੂੰ ਪੜ੍ਹਾ ਰਹੇ ਆ ਕਿ ਆ ਜੀ ਸਿੰਘ ਸੂਰਮੇ ਆ, ਮੰਨ ਲਓ ਆਪਾਂ ਕਿਸੇ ਇਤਿਹਾਸ ਸਾਰਾਗੜੀ ਦੀ ਲੜਾਈ ਪੜ੍ਹਾ ਰਹੇ ਆ, ਚਲੋ ਤੁਸੀਂ ਸਿਕੰਦਰ ਪੋਰਟਸ ਦੀ ਗੱਲ ਕਰ ਲਓ। ਹਾਂਜੀ, ਕਿਸੇ ਦੀ ਉੱਥੇ ਚੱਲ ਜਾਓ, ਹਾਂਜੀ। ਜੇ ਆਪਾਂ ਸੈਕੂਲਰ ਗੱਲ ਵੀ ਕਰਨੀ ਹੈ, ਹਾਂਜੀ, ਤੁਸੀਂ ਪੰਜਾਬ ਦੀ ਗੱਲ ਕਰ ਲੈਂਦੇ ਆਪਾਂ, ਹਨਾ, ਵੀ ਪੰਜਾਬ ਦੇ ਲੋਕ ਸੂਰਮੇ ਆ, ਪੰਜਾਬ ਦੇ ਲੋਕਾਂ ਨੇ ਅੰਮ੍ਰਿਤ ਛਕਿਆ। ਕੱਲ ਨੂੰ ਆਪਣਾ ਬੱਚਾ 5 ਸਾਲਾਂ ਨੂੰ, 4 ਸਾਲਾਂ ਨੂੰ, ਉਹ ਮੰਨ ਲਓ ਉਹ ਸਿੱਖਣਾ ਚਾਹੁੰਦਾ ਹੈ, ਉਹ ਕਵੇ ਵੀ ਪਾਪਾ ਮੈਨੂੰ ਤਾਂ ਟਰਾਂਸਲੇਟ ਕਰਕੇ ਦੱਸੋ ਵੀ ਕੀ ਲਫ਼ਜ਼ ਹੈ, ਕੀ ਮਤਲਬ ਆ, ਕੀ ਅਸੀਂ ਇੱਕ ਪਾਸੇ ਸਿੰਘ ਸੂਰਮਾ ਪੜ੍ਹਾ ਕੇ, ਖਾਲਸਾ ਪੜ੍ਹਾ ਕੇ, ਪੰਜਾਬੀ ਪੜ੍ਹਾ ਕੇ, ਯੋਧਾ ਪੜ੍ਹਾ ਕੇ, ਬਹਾਦਰ ਪੜ੍ਹਾ ਕੇ, ਕਿ ਉਹਨੂੰ ਅਗਲਾ ਲਫ਼ਜ਼ ਅਸੀਂ ਗੁੰਡਾਗਰਦ ਦੱਸਾਂਗੇ ਵੀ ਇਹ ਤਾਂ ਗੁੰਡਾਗਰਦਾਂ ਦੀ ਫੌਜ ਸੀ। ਹਾਂਜੀ, ਇਹੀ ਉਹਨੇ ਸਾਡੇ ਮੂਹਰੇ ਸਵਾਲ ਹੀ ਕਰਨਾ, ਕਿਉਂਕਿ ਉਹਨੂੰ ਤਾਂ ਇਹ ਨੇ ਇਹ ਦੱਸਣਾ। ਫੀਡ ਹੋ ਗਿਆ ਤੇ ਹੋ ਗਿਆ, ਹਾਂਜੀ, ਫੀਡ ਹੋ ਗਿਆ ਤੇ ਪੱਕਾ ਹੋ ਗਿਆ। ਜੇ ਉਹਨੇ ਪਹਿਲੀ ਦੀ AI ਤੋਂ ਪੁੱਛ ਲਿਆ, ਹਾਂਜੀ, ਜਾਂ ਜਿਹੜਾ ਦੱਸਣ ਵਾਲਾ ਮੰਨ ਲਓ ਵੀ ਉਹਨੂੰ ਆਪ ਨਹੀਂ ਪਤਾ, ਉਹਨੇ ਕਿਤੋਂ ਪਤਾ ਕਰਕੇ ਦੱਸਣਾ, ਉਹਨੇ ਕਹਿਣਾ ਯਾਰ ਇੱਥੇ ਲਿਖਿਆ ਸਾਰੇ ਪਾਸੇ ਆ, ਕੀ ਹੋਣਾ ਮਤਲਬ। ਹਾਂਜੀ, ਸਾਡੇ ਲਈ ਤਾਂ ਦੂਰਾ ਟਾਸਕ ਹੋ ਗਿਆ। ਇੱਕ ਤਾਂ ਉਹਨੂੰ ਅਸੀਂ ਪੰਜਾਬ ਬਾਰੇ ਦੱਸਣਾ ਸੀ, ਆਪਦੇ ਇਤਿਹਾਸ ਬਾਰੇ ਦੱਸਣਾ ਸੀ, ਭੂਗੋਲਿਕ ਖਿੱਤੇ ਬਾਰੇ ਦੱਸਣਾ ਸੀ, ਪਰ ਹੁਣ ਤਾਂ ਅਸੀਂ ਉਹ ਦੱਸਣ ਦੇ ਨਾਲ ਨਾਲ ਸਾਨੂੰ ਉਹ ਵੀ ਦੱਸਣਾ ਪੈਣਾ ਹੈ ਕਿ ਜਿਹੜੀਆਂ ਚੀਜ਼ਾਂ ਵਿਗਾੜ ਕੇ ਪੇਸ਼ ਕਰ ਦਿੱਤੀਆਂ ਗਈਆਂ, ਸਾਨੂੰ ਉਹਨੂੰ ਵੀ ਸੋਧ ਕੇ ਦੱਸਣੀਆਂ ਪੈਣਗੀਆਂ। ਸੋ ਇਹ ਤਾਂ ਆਪਾਂ ਚਲੋ ਠੀਕ ਆ, ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਪਰ ਇਹ ਛੋਟੀਆਂ ਨੇ, ਇੱਕ ਤਾਂ ਇੱਕ ਇਹਨਾਂ ਨੂੰ ਆਏਗੀ ਕਰਕੇ ਛੱਡਣ ਵਾਲੀਆਂ ਗੱਲਾਂ ਨਹੀਂ। ਕਈ ਵਾਰੀ ਆਪਾਂ ਕਹਿੰਦੇ ਨਾ ਕੋਈ ਨਾ ਇਹ ਕੀ 1-2 ਫੋਟੋਆਂ ਆਏ ਕਰਤੀਆਂ ਫਿਰ ਕੀ ਹੋ ਗਿਆ, ਨਹੀਂ, ਇਹ ਸ਼ੁਰੂਆਤ ਤਾਂ ਇਦਾਂ ਹੀ ਹੁੰਦੀ ਆ। ਹਾਂਜੀ ਹਾਂਜੀ, ਐਕਸੈਪਟੈਂਸੀ ਤਾਂ ਫਿਰ ਇਦਾਂ ਹੀ ਲਿਆਂਦੀ ਜਾਂਦੀ ਹੈ। ਹਾਂ, ਪ੍ਰੋਪੇਗੈਂਡਾ ਇਦਾਂ ਹੀ ਚੱਲਦਾ ਜੀ, ਬਿਲਕੁਲ। ਸੋ ਇਹ ਜਿਹੜੀ ਆ ਕੋਈ ਬਹੁਤੀ ਜਿਹੜੀ ਉਹ ਚੰਗੀ ਗੱਲ ਨਹੀਂ ਆ। ਇਹ ਆਰਏ ਯਾਦਵ ਸੀਗਾ, ਉਹਨੇ ਲਿਖਿਆ ਸੀਗਾ ਹਿੰਦੀ ਦੇ ਵਿੱਚ ਇੱਕ ਖਾਲਸਾ ਸਿਪਾਹੀ, ਠੀਕ ਹੈ ਜੀ। ਉਹਦੇ ਹੇਠਾਂ ਪੰਜਾਬੀ ਚ ਟਰਾਂਸਲੇਸ਼ਨ ਜਿਹੜੀ ਉਹਨੇ ਕੀਤੀ ਸੀ, ਇੱਕ ਗੁੰਡਾਗਰਦੀ ਫੌਜੀ। ਸੋ ਹੁਣ ਤੁਸੀਂ ਆਪ ਸਮਝ ਲਾ ਲਓ ਵੀ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਆ ਉਹ ਚੱਲ ਰਹੇ ਆ। ਗੂਗਲ ਦੀ ਵੱਡੀ ਪ੍ਰੋਬਲਮ ਆ, ਹਾਂਜੀ, ਇਹ AI ਦੇ ਮਾਡਲਸ ਦੀ ਵੱਡੀ ਜਿਹੜੀ ਇਸ ਟਾਈਮ ਪ੍ਰੋਬਲਮ ਆ। ਜਿਹੜਾ ਮੈਟਾ ਦਾ ਹੈਗਾ ਆ ਇੰਜਨ, ਇਹ ਫਸਟ AI ਮਾਡਲ ਇਹਨਾਂ ਨੇ ਕੀਤਾ ਸੀ ਜਿਹਦੇ ਵਿੱਚ ਕਹਿੰਦੇ ਵੀ 100 ਲੈਂਗੁਏਜਸ ਆ ਉਹ ਟਰਾਂਸਲੇਟ ਕਰ ਸਕਦੇ ਆ। ਹੁਣ 200 ਲੈਂਗੁਏਜਸ ਦਾ ਜਿਹੜਾ ਉਹ ਦੱਸ ਰਹੇ ਆ, ਕਹਿੰਦੇ ਵੀ ਹਾਈ ਕੁਆਲਿਟੀ ਮਸ਼ੀਨ ਟਰਾਂਸਲੇਸ਼ਨ ਜਿਹੜੀ ਉਹ ਕਰ ਰਹੇ ਆ। ਫਲੋਰਸ 200 ਕਰਕੇ ਮਾਡਲ ਆ ਇਹਨਾਂ ਦਾ, ਕੋਈ ਇੱਕ ਹੈਗਾ ਆ NLLB 200, ਉਹਦੀ ਜਿਹੜੀ ਪਰਫਾਰਮੈਂਸ ਜਿਹੜੀ ਉਹ ਚੱਲ ਰਹੀ ਆ। ਪਰ ਆਪਾਂ ਨੂੰ ਜਿਹੜਾ ਉਹ ਦੇਖਣਾ ਪੈਣਾ ਵੀ ਕਿਹੜਾ ਸਹੀ ਕਰ ਰਹੇ ਆ ਤੇ ਕਿਹੜਾ ਜਿਹੜਾ ਉਹ ਗਲਤ ਕਰ ਰਹੇ ਆ। ਇਹ ਬਹੁਤ ਜ਼ਿਆਦਾ ਜਿਹੜਾ ਉਹ ਜ਼ਰੂਰੀ ਆ। ਕਿਸੇ ਨੇ ਟਰਾਂਸਲੇਟ ਕਰਕੇ ਪੜ੍ਹਨਾ ਆ, ਸੁਣਨਾ ਆ, ਕੀ ਲਿਖਿਆ, ਕੀ ਕਰ ਰਹੇ ਆ, ਤਾਂ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆ। ਅਦਰਵਾਈਜ਼ ਇਹ ਆਪਣੇ ਸਾਰਿਆਂ ਦੇ ਲਈ ਬੜੀ ਇੱਕ ਨੁਕਸਾਨ ਵਾਲੀ ਚੀਜ਼ ਆ, ਉਸ ਪਾਸੇ ਵੱਲ ਨੂੰ ਆਪਾਂ ਵੱਧ ਰਹੇ। ਤੁਹਾਨੂੰ ਇੱਕ ਯਾਦ ਹੋਣਾ ਚਾਰਲੀ ਹੈਬਡੋ ਸ਼ੂਟਿੰਗ ਇਨਸੀਡੈਂਟ, ਜੀ ਜੀ ਜੀ, ਹਨਾ। ਆਪਾਂ ਉਹਨੂੰ ਚਲੋ ਡਿਫੈਂਡ ਨਹੀਂ ਕਰ ਰਹੇ, ਨਾ ਉਸ ਚੀਜ਼ ਨੂੰ ਇਹ ਕਹਿ ਰਹੇ ਕਿ ਉਹਨਾਂ ਨੇ ਚੰਗਾ ਕੀਤਾ, ਪਰ ਉਹ ਨਿਕਲਿਆ ਕਿੱਥੋਂ ਸੀਗਾ? ਅਗਰੈਸ਼ਨ ਕਿਹੜੀ ਚੀਜ਼ ਤੋਂ ਹੋਇਆ ਸੀ? ਇਸੇ ਤੋਂ ਕਿ ਉਹਨਾਂ ਨੇ ਜਿਹੜਾ ਮੁਸਲਿਮ ਭਾਈਚਾਰੇ ਦੇ ਜੋ ਜਿਨ੍ਹਾਂ ਨੂੰ ਉਹ ਕਾਦਤ ਭੇਟ ਕਰਦੇ ਆ, ਉਹਨਾਂ ਦੇ ਬਾਰੇ ਉਹਨਾਂ ਨੇ ਗਲਤ ਛਾਪਤਾ ਸੀ। ਮੁਹੰਮਦ ਸਾਹਿਬ ਦੇ ਬਾਰੇ, ਹਾਂਜੀ, ਗਲਤ ਛਾਪਤਾ। ਤੇ ਉਹ ਜਿਹੜੇ ਇਸ ਆਪਣੇ ਧਰਮ ਨੂੰ ਅਪਣਾਏ ਹੋਏ ਲੋਕ ਨੇ, ਉਹਨਾਂ ਦੀ ਇੱਕ ਆਦਤ ਹੈ, ਉਹ ਹਥਿਆਰਬੰਦ ਸੀ ਕਿ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਫਿਰ ਇਹ ਆ ਵੀ ਗਲਤ ਚੀਜ਼ਾਂ ਜਦੋਂ ਕਰਦੇ ਆ ਤੇ ਉਹਦੇ ਸਿੱਟੇ ਵੀ ਬਾਅਦ ਚ ਗਲਤ ਨਿਕਲਦੇ ਆ। ਹਾਂਜੀ, ਕੋਈ ਪਤਾ ਨਹੀਂ ਕਿਹੜੀ ਚੀਜ਼ ਨੇ ਕਦੋਂ ਟ੍ਰਿਗਰ ਕਰ ਜਾਣਾ, ਕਿਹਦੇ ਤੇ ਕਰ ਜਾਣਾ। ਸੋ ਇਸੇ ਕਰਕੇ ਆਪਾਂ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਇਹ ਚੀਜ਼ਾਂ ਜੇਕਰ ਸਮਾਂ ਰਹਿੰਦਿਆਂ ਹੀ ਸੋਲਵ ਹੋ ਜਾਣ, ਸਮਾਂ ਰਹਿੰਦੇ ਹੀ ਆਪਾਂ, ਜਿਵੇਂ ਤੁਸੀਂ ਕਿਹਾ ਕਿ ਰੀਡ ਦਿਸ ਟਰਾਂਸਲੇਸ਼ਨ, ਉਹਦੇ ਤੇ ਜਾ ਕੇ ਆਪਾਂ ਕਰੈਕਟ ਕਰ ਦਈਏ, ਜਾਂ ਆਪਣੀ ਆਵਾਜ਼ ਚੁੱਕੀਏ, ਡਿਸਕੋਰਸ ਦੇ ਵਿੱਚ ਲਿਆਈਏ ਗੱਲ ਨੂੰ,
ਚਰਚਾ ਦੇ ਵਿੱਚ ਲੈ ਗਏ, ਇਹਦੇ ਤੇ ਬਹਿਸ ਕਰੀਏ, ਵੱਧ ਤੋਂ ਵੱਧ ਲੋਕਾਂ ਦੇ ਵਿੱਚ ਲਿਜਾਈਏ। ਇਹੀ ਇੱਕ ਹੱਲ ਨਹੀਂ, ਚਲੋ ਉਹ ਹੱਲ ਤਾਂ ਨਾ ਹੀ ਕਿਸੇ ਤੋਂ ਕਰਨਾ ਪਵੇ, ਤਾਂ ਕਿਸੇ ਦੀਆਂ ਨਾ ਹੀ ਭਾਵਨਾਵਾਂ ਭੜਕਣ ਨਹੀਂ, ਦਿੱਤੀਆਂ ਉਹ ਜਾਣ। ਤਾਂ ਦੇਖੋ ਹਾਂਜੀ। ਪਹਿਲੇ ਪੱਧਰ ਤੇ ਹੁਣ ਦੇਖੋ ਉਹਦੀਆਂ ਨਾ 2 ਟ੍ਰਾਂਸਲੇਸ਼ਨ ਕਰਕੇ ਦੇਖੀਆਂ ਸੀ ਪ੍ਰਵੀਨ ਜੀ। ਜੀ, ਜੀ। ਇੱਕ ਹਿੰਦੀ ਤੋਂ ਉਹਨੇ ਓਰੀਜਨਲ ਕੰਟੈਕਸਟ ਸੀਗਾ ਹਿੰਦੀ ਦੇ ਵਿੱਚ ਕੰਟੈਂਟ, ਠੀਕ ਹੈ ਜੀ। ਇੱਕ ਖਾਲਸਾ ਸਿਪਾਹੀ। ਜੀ। ਉਹਦੀ ਪੰਜਾਬੀ 'ਚ ਕੀਤੀ ਤੇ ਇੱਕ ਗੁੰਡਾਗਰਦੀ ਫੌਜੀ। ਹੂੰ। ਉਹਦੀ ਜਦੋਂ ਇੰਗਲਿਸ਼ 'ਚ ਟ੍ਰਾਂਸਲੇਸ਼ਨ ਕੀਤੀ, ਵੀ ਜੇ ਕੋਈ ਇੰਗਲਿਸ਼ ਵਾਲਾ ਵੇਖਣਾ ਚਾਹੁੰਦਾ ਵੀ ਕੀ ਲਿਖਿਆ ਉਹਦੇ ਤੇ, ਵੀ ਉਹ ਹਿੰਦੀ 'ਚ ਲਿਖਿਆ, ਮੈਨੂੰ ਤਾਂ ਪੜ੍ਹਨੀ ਨਹੀਂ ਆਉਂਦੀ, ਚੱਲ ਮੈਂ ਟ੍ਰਾਂਸਲੇਟ ਕਰਦਾ। ਵਨ ਆਫ ਦਾ ਬੁਲੀਜ਼ ਸੋਲਜਰ। ਓਹ! ਬੁਲੀ ਮਤਲਬ ਵੀ ਦੂਜਿਆਂ ਨੂੰ ਜਿਹੜਾ ਉਹ ਥੱਲੇ ਦੱਬਣ ਵਾਲਾ। ਇਹ ਖਾਲਸਾ ਦਾ ਹੁੰਦਾ ਬਚਾਉਣ ਵਾਲਾ। ਸਹੀ ਗੱਲ। ਆਪਾਂ ਤੇ ਇਹੀ ਸਿੱਖਿਆ। ਹੁਣ ਜਿਹੜਾ ਪੜ੍ਹ ਰਿਹਾ ਆ ਉਹਨੇ ਕੀ ਪੜ੍ਹਨਾ ਆ। ਜੇ ਤੁਹਾਡੇ ਕੋਲ ਵੀ ਕੋਈ ਏਦਾਂ ਦੀ ਉਦਾਹਰਨ ਆ, ਤੁਸੀਂ ਇਹ ਦੇਖੀ ਆ, ਤਾਂ ਤੁਸੀਂ ਸਾਂਝ ਪਾ ਸਕਦੇ ਆ 408 272 5200 ਦੇ ਉੱਤੇ ਕਾਲ ਕਰਕੇ। ਮੈਂ ਕੈਮਰੇ ਦੇ ਵਿੱਚ ਪ੍ਰਵੀਨ ਜੀ ਮੈਂ ਸ਼ੋ ਕਰ ਦਿੰਦਾ ਆ, ਜਿਹੜੀ ਹਿੰਦੀ ਤੋਂ ਉਹਨਾਂ ਨੇ ਇੰਗਲਿਸ਼ ਦੇ ਵਿੱਚ ਜਿਹੜੀ ਉਹ ਟ੍ਰਾਂਸਲੇਸ਼ਨ ਕੀਤੀ ਆ। ਆਰ.ਏ. ਯਾਦਵ ਦੀ ਇਹ ਤਸਵੀਰ ਸੀ, ਉਹ ਤਸਵੀਰ ਸੀ, ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਇੱਕ ਖਾਲਸਾ ਸਿਪਾਹੀ, ਤੇ ਥੱਲੇ ਟ੍ਰਾਂਸਲੇਸ਼ਨ ਇੰਗਲਿਸ਼ 'ਚ ਕੀਤੀ ਮੈਂ, ਤਾਂ ਉਹ ਦੇਖਦੀ ਵਨ ਆਫ ਦਾ ਬੁਲੀਜ਼ ਸੋਲਜਰਸ। ਹਾਂਜੀ। ਸੋ ਇਹ ਚੀਜ਼ ਆਪਣੇ ਜਿਹੜੀ ਉਹ ਸਾਹਮਣੇ ਆ। ਤੇ ਦੂਜੀ ਜਿਹੜੀ ਪੰਜਾਬੀ ਵਾਲੀ ਆ, ਉਹ ਵੀ ਤੁਹਾਨੂੰ ਮੈਂ ਹੁਣੇ ਦਿਖਾ ਦਿੰਦਾ ਆ। ਉਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਟ੍ਰਾਂਸਲੇਸ਼ਨ ਉਹ ਦਿਖਾਈ ਆ, ਵੀ ਇੱਕ ਖਾਲਸਾ ਸਿਪਾਹੀ, ਇੱਕ ਗੁੰਡਾਗਰਦੀ ਫੌਜੀ। ਸੋ ਇਹ ਜਿਹੜੀ ਟ੍ਰਾਂਸਲੇਸ਼ਨ ਆਪਣੇ ਸਾਹਮਣੇ ਆ, ਇਹ ਏਦਾਂ ਨਹੀਂ, ਕਈ ਵਾਰ ਕਈ ਥਾਵਾਂ ਦੇ ਉੱਤੇ ਜਿਹੜੀ ਇਹ ਹੋ ਰਹੀ ਹੋਣੀ ਆ। ਹਾਂਜੀ। ਕਿੰਨੇ ਵਰਡ ਪੇਜਾਂ ਨੂੰ ਰਿਸਟ੍ਰਿਕਟ ਕਰਨਾ, ਬੈਨ ਕਰਨਾ, ਉਹ ਤਾਂ ਕਰੀ ਜਾ ਰਹੇ ਆ। ਨਾਲ ਦੇ ਨਾਲ ਤੁਸੀਂ ਦੇਖੋ ਵੀ ਕਿੱਥੇ ਤੱਕ ਵੜ ਗਏ ਆ। ਬਿਲਕੁਲ। ਕਿਉਂਕਿ ਇਹ ਹਿੰਦੀ ਦੇ ਵਿੱਚ ਖਾਲਸਾ ਦੀ ਟ੍ਰਾਂਸਲੇਸ਼ਨ ਉਹਨਾਂ ਨੇ ਸਾਰੇ ਪਾਸੇ ਹੀ, ਪੰਜਾਬੀ ਵਿੱਚ ਵੀ ਗਲਤ ਤੇ ਇੰਗਲਿਸ਼ ਵਿੱਚ ਵੀ ਜਾਣ ਬੁੱਝ ਕੇ ਗਲਤ ਜਿਹੜੀ ਉਹ ਕੀਤੀ ਗਈ ਹੈਗੀ ਆ। ਸੋ ਇਹ ਬਹੁਤ ਸਮਝਣ ਵਾਲੀ ਜ਼ਰੂਰਤ ਆ। ਆਪਣੀ ਮਾਂ ਬੋਲੀ ਪੰਜਾਬੀ ਦੀ ਇਹ ਦਰਕਾਰ ਆ। ਬਿਲਕੁਲ। ਤੇ ਨਾਲ ਦੇ ਨਾਲ ਸਿੱਖਾਂ ਦੇ ਨਾਲ ਇਹ ਖਿਲਵਾੜ ਹੈ, ਸ਼ਰਾਰਤ ਜਿਹੜੀ ਇਸ ਟਾਈਮ ਹੋ ਰਹੀ ਆ। ਇਹ ਆਪਾਂ ਐਜ਼ ਇੱਥੇ ਮਾਈਨੋਰਟੀ ਦੇਖ ਰਹੇ ਆ, ਇਹ ਪਤਾ ਨਹੀਂ ਹੋਰ ਕਿੰਨੀਆਂ ਮਾਈਨੋਰਟੀਜ਼ ਦੇ ਨਾਲ ਇਦਾਂ ਚੱਲ ਰਿਹਾ ਹੁਣ। ਹਾਂਜੀ, ਬਿਲਕੁਲ, ਹੋਰ ਮਾਈਨੋਰਟੀਜ਼ ਦੇ ਨਾਲ ਚੱਲ ਰਿਹਾ, ਤੇ ਉਹਨਾਂ ਨੂੰ ਵੀ ਆਪਣੇ ਪੱਧਰ ਤੇ ਆਵਾਜ਼ ਤਾਂ ਬੁਲੰਦ ਕਰਨੀ ਚਾਹੀਦੀ ਹੈ। ਉਹਨਾਂ ਨੂੰ ਵੀ ਆਪਣੇ ਪੱਧਰ ਤੇ ਤਹਈਆ ਸੋਧ ਦਾ ਕਰਵਾਉਣਾ ਚਾਹੀਦਾ, ਕਿ ਸੋਧ ਹੋਣੀ ਚਾਹੀਦੀ ਹੈ। ਪਰ ਜਿਹੜੀ ਅਸਲ ਗੱਲ ਆ ਉਹ ਇਹ ਹੈ ਕਿ ਇਹਦੇ ਨਾਲ ਇਹਦੇ ਜਿਹੜੇ ਪ੍ਰਭਾਵ ਨੇ, ਦੂਰਗਾਮੀ ਸਿੱਟੇ ਨੇ, ਬਹੁਤ ਮਾੜੇ ਨਿਕਲਦੇ ਆ। ਜਿਵੇਂ ਮੈਂ ਬੱਚੇ ਨੂੰ ਪੜ੍ਹਾਉਣ ਦੀ ਗੱਲ ਕਰ ਰਿਹਾ ਸੀਗਾ, ਜੇ ਤੁਸੀਂ ਜਦੋਂ ਕਿਸੇ ਹੋਰ ਨੂੰ ਡਿਫਾਈਨ ਕਰੋਗੇ, ਮੰਨ ਲਓ ਤੁਸੀਂ ਕਿਸੇ ਨੇ ਤੁਹਾਡੇ ਬਾਰੇ ਪੁੱਛਿਆ, ਤੁਹਾਡੇ ਤੋਂ ਪੁੱਛਿਆ ਕਿ ਤੁਸੀਂ ਕੌਣ ਹੋ, ਤੁਸੀਂ ਦੱਸਣ ਲੱਗ ਪਏ, ਉਹ ਬੰਦੇ ਦੇ ਇੰਟਰਸਟ ਜਾਗ ਗਿਆ, ਉਹਨੇ ਫੇਸਬੁੱਕ ਤੇ ਜਾ ਕੇ ਕੋਈ ਟ੍ਰਾਂਸਲੇਟ ਕੀਤਾ ਤੇ ਉਹਦੇ ਮੂਹਰੇ ਆ ਗਿਆ, ਤਾਂ ਤੁਹਾਡਾ ਦੱਸਿਆ, ਤੁਹਾਡਾ ਉਹਨੂੰ ਜਾਗਰੂਕ ਕੀਤਾ ਵੀ ਉਹ ਨੇਫ ਵਾਲਾ, ਮਤਲਬ ਉਹ ਕਿਸੇ ਸਿੱਟੇ 'ਚ ਨਹੀਂ ਆਉਣਾ, ਕਿਉਂਕਿ ਉਹਦਾ ਤਾਂ ਫਸਟ ਇਨਫੋਰਮੇਸ਼ਨ ਆ, ਸੈਕਿੰਡ ਉਹਨੇ ਨੈਟ ਤੋਂ ਕੱਢ ਲੈਣੀ ਆ। ਉਹਨੇ ਕੀ ਪਤਾ ਫਸਟ ਉਹਨੂੰ ਯਾਦ ਰਵੇ ਨਾ ਰਵੇ, ਪਰ ਇਹ ਇਨਸਾਨੀ ਦਿਮਾਗ ਦੀ ਫਿਤਰਤ ਹੈ ਕਿ ਇਹਨੂੰ ਸਕਾਰਾਤਮਕ ਯਾਦ ਰਵੇ ਨਾ ਰਵੇ, ਇਹਨੂੰ ਨਕਾਰਾਤਮਕ ਜ਼ਰੂਰ ਯਾਦ ਰਹਿੰਦਾ। ਸੋ ਇਹ ਜਿਹੜਾ ਆਪਾਂ ਇੱਧਰਲੇ ਮੁਲਕਾਂ ਦੇ ਵਿੱਚ ਆ ਕੇ ਸਿੱਖ ਆਪਣੀ ਪਛਾਣ ਦੇ ਨਾਲ ਜੱਦੋਜਹਿਦ ਕਰਦੇ ਨੇ, ਉਹ ਸੋਸ਼ਲੀ ਇਨਐਕਟਿਵ ਰਹਿੰਦੇ ਨੇ, ਪੋਲੀਟੀਕਲੀ ਐਕਟਿਵ ਰਹਿੰਦੇ ਨੇ, ਸਿਸਟਮ ਨੂੰ ਜਾਣਦੇ ਨੇ, ਸਿਸਟਮ ਦੇ ਵਿੱਚ ਇਨਵੋਲਵਿੰਗ ਕਰਦੇ ਨੇ ਅਲੱਗ-ਅਲੱਗ ਐਕਟੀਵਿਟੀਜ਼ ਦੇ ਥਰੂ, ਤਾਂ ਉੱਥੇ ਉਹਨਾਂ ਨੂੰ ਫਿਰ ਇਹ ਜਦੋਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ, ਤਾਂ ਉਹਨਾਂ ਲਈ ਡਬਲ ਟਾਸਕ ਹੋ ਜਾਂਦਾ ਕਿ ਅਸੀਂ ਤਾਂ ਯਾਰ ਪਹਿਲਾਂ ਹੀ ਇੱਥੇ ਸਾਡੀ ਜੱਦੋਜਹਿਦ ਚੱਲ ਰਹੀ ਹੈ, ਪਰ ਦੂਜੇ ਪਾਸੇ ਸਾਨੂੰ ਇਹ AI ਦੇ ਟੂਲਸ ਜਾਂ ਇਹ ਫੇਸਬੁੱਕ ਟ੍ਰਾਂਸਲੇਸ਼ਨ ਇਹ ਵੀ ਸਾਨੂੰ ਮਾਰ ਪਾ ਰਹੀ ਹੈ। ਜੀ ਬਿਲਕੁਲ। ਸੋ ਕਿਸ ਤਰੀਕੇ ਦੇ ਨਾਲ ਕਿੱਥੇ ਜਿਹੜਾ ਉਹ ਵਾਰ ਚੱਲ ਰਿਹਾ, ਤੇ ਆਪਾਂ ਨੂੰ ਬਹੁਤ ਧਿਆਨ ਜਿਹੜਾ ਇਸ ਦੇ ਵਿੱਚ ਦੇਣਾ ਚਾਹੀਦਾ ਆ। ਸੋਸ਼ਲ ਮੀਡੀਆ ਜਿੱਥੇ ਉਸਨੇ ਆਪਣੀਆਂ ਗੱਲਾਂ ਨੂੰ ਪ੍ਰਚਾਰ ਕਰਨ ਦੇ ਲਈ, ਪ੍ਰਸਾਰ ਕਰਨ ਦੇ ਲਈ ਸਹਾਈ ਹੋਇਆ ਆ, ਪਰ ਦੂਜੇ ਜਿਹੜੀ ਸਟੇਟਾਂ ਆ ਉਹ ਹੁਣ ਇਸੇ ਤਰੀਕੇ ਦੇ ਨਾਲ ਹੀ ਵਰਤ ਕੇ ਉਹ ਉਹਨਾਂ ਦੇ ਵਿੱਚ ਹੀ ਜਿਹੜੀ ਉਹ ਮਾਤ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਇਸ ਟਾਈਮ ਕਰ ਰਹੇ ਹੈਗੇ। ਜੀ ਬਿਲਕੁਲ। ਤੇ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਜਦੋਂ ਜ਼ਿਕਰ ਕਰਦੇ ਹਾਂ, ਤੇ ਆਪਣੇ ਸਾਹਮਣੇ ਇਹ ਗੱਲ ਹੁੰਦੀ ਆ ਹਮੇਸ਼ਾ ਕਿ ਇਹ ਟਾਈਮ ਕੰਜ਼ਿਊਮ ਬਹੁਤ ਜ਼ਿਆਦਾ ਕਰਦਾ ਸਾਡਾ, ਸਾਨੂੰ ਨਕਾਰਾਤਮਕ ਊਰਜਾ ਬਹੁਤ ਦਿੰਦਾ, ਅਸੀਂ ਨੈਗੇਟਿਵਿਟੀ ਦੇ ਵਿੱਚ ਬਹੁਤ ਜਾਂਦੇ ਹਾਂ, ਐਂਗਜ਼ਾਇਟੀ, ਡਿਪਰੈਸ਼ਨ। ਪਰ ਅਸਲ ਦੇ ਵਿੱਚ ਉਹ ਚੀਜ਼ਾਂ ਤਾਂ ਉਹ ਨੇ ਜਿਹੜੀਆਂ ਸਾਡੇ ਸਾਹਮਣੇ ਨੇ, ਪਰ ਤਾਂ ਕਿਸੇ ਨੇ ਕਿਆਸੀਆਂ ਵੀ ਨਹੀਂ ਸੀਗੀਆਂ। ਜਿਹੜੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਫੌਜੀ ਦੀ ਜਿਹੜੀ ਇੱਕ ਨਿਹੰਗ ਫੌਜੀ ਵਾਲੀ ਜਿਹੜੀ ਗੱਲ ਆ, ਇਹ ਤੋਂ ਪਹਿਲਾਂ ਕਿਸੇ ਨੇ ਟ੍ਰਾਂਸਲੇਸ਼ਨ ਕੀਤੀ ਨਹੀਂ ਸੀ। ਮੈਂ ਤਾਂ ਬਹੁਤ ਘੱਟ ਕੀਤੀ ਆਪਣੇ ਨਿੱਜੀ ਪੱਧਰ ਤੇ, ਪਰ ਹੁਣ ਉਸ ਤੋਂ ਬਾਅਦ ਹਰੇਕ ਚੀਜ਼ ਨੂੰ ਛਾਨਣ ਨਾਲ ਲਾਈਦਾ, ਦੇਖਣਾ ਚਾਹੀਦਾ। ਹਾਂਜੀ, ਉਸ ਤੋਂ ਬਾਅਦ ਹਰੇਕ ਚੀਜ਼ ਨੂੰ ਦੇਖੀਦਾ ਕਿ ਕੀ ਹੈ ਪੰਜਾਬ ਜਾਂ ਕਿਸਾਨੀ ਅੰਦੋਲਨ,
ਹੁਣ ਪਹਿਲਾਂ ਵੀ ਤਾਂ ਕਿਸਾਨੀ ਅੰਦੋਲਨ ਬਾਰੇ ਕਿੰਨਾ ਕੁਛ ਬੋਲਿਆ ਗਿਆ, ਗਲਤ ਲਿਖਿਆ ਗਿਆ ਗਲਤ ਨਾਲੇ। ਲਿਖਿਆ ਗਿਆ ਸੀਗਾ। ਅੱਜ ਵੀ ਉਹ ਲੋਕ ਲੱਗੇ ਪਏ ਨੇ। ਇੱਥੋਂ ਤੱਕ ਕਿ ਕੁਝ ਸ਼ੋਜ਼ ਹਟਾਉਣੇ ਪਏ ਗੋਦੀ ਮੀਡੀਆ ਦੇ ਐਂਕਰਾਂ ਦੇ। ਹੁਣੇ ਹੀ ਹੋਈ ਹਾਂਜੀ, ਹੈ ਗੱਲ। ਹੁਣੇ-ਹੁਣੇ ਹਾਂਜੀ, ਇੰਡੀਅਨ ਬ੍ਰੌਡਕਾਸਟਿੰਗ ਅਥਾਰਟੀ ਹੈ ਜਿਹੜੀ, ਉਹ ਸ਼ੋਅ ਹਟਾਉਣੇ ਪਏ ਕਿ ਇਹਨਾਂ ਦੇ ਸ਼ੋਅ ਹਟਾ ਦਿਓ, ਇਹ ਨਫ਼ਰਤ ਫੈਲਾ ਰਹੇ ਆ। ਪਰ ਕਿਸ ਪੱਧਰ ਦੀ ਹੈ? ਨਾ ਤੁਸੀਂ ਸੋਸ਼ਲ ਮੀਡੀਆ ਛੱਡਿਆ, ਨਾ ਤੁਸੀਂ ਜ਼ਮੀਨ ਛੱਡੀ, ਨਾ ਤੁਸੀਂ ਟੈਲੀਵਿਜ਼ਨ ਛੱਡਿਆ, ਨਾ ਤੁਸੀਂ ਖਬਰਾਂ ਛੱਡੀਆਂ, ਨਾ ਪ੍ਰਾਈਮ ਸ਼ੋਅ ਛੱਡਿਆ। ਕੋਈ ਵੀ ਸ਼ੋਅ ਨਹੀਂ ਐਸਾ ਛੱਡਿਆ ਜਿੱਥੇ ਮਾਈਨੋਰਿਟੀਜ਼ ਦੇ ਪ੍ਰਤੀ ਤੁਹਾਡਾ ਉਹ ਜਿਹੜਾ ਅੰਦਰਲੀ ਹੇਟ ਆ ਉਹ ਸਾਹਮਣੇ ਨਹੀਂ ਆ ਰਹੀ। ਜੀ, ਜੀ ਬਿਲਕੁਲ। ਸੋ ਇਹ ਆਪਣੇ ਇਸ ਟਾਈਮ ਸਾਹਮਣੇ ਚੱਲ ਰਿਹਾ ਸੋਸ਼ਲ ਮੀਡੀਆ ਦਾ ਇਹ ਵੀ ਇੱਕ ਪ੍ਰਭਾਵ ਆ ਬਿਲਕੁਲ, ਤੇ ਇਹ ਨੈਗੇਟਿਵ ਪ੍ਰਭਾਵ ਹੈਗਾ ਆ ਤੇ ਆਪਾਂ ਨੂੰ ਜਲਦ ਤੋਂ ਜਲਦ ਇਸ ਦੇ ਵਿੱਚ ਸਮਝਣ ਦੀ ਇਹ ਜ਼ਰੂਰੀ ਹੈਗੀ ਆ। ਅਦਰਵਾਈਜ਼ ਕੰਮ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈਗਾ ਆ। ਤੇ ਜਿੱਦਾਂ ਆਪਾਂ ਪਹਿਲਾਂ ਵੀ ਪ੍ਰਵੀਨ ਜੀ ਗੱਲ ਕਰ ਰਹੇ ਸੀਗੇ ਵੈਦਰਸ ਨੂੰ ਜਿਹੜਾ ਉਹ ਲੈ ਕੇ, ਤੁਸੀਂ ਸਾਡੇ ਜਿਹੜੇ ਰੇਡੀਓ ਸਟੇਸ਼ਨ ਦੇ ਉੱਤੇ ਜਿਹੜੇ ਸੁਣ ਰਹੇ ਆ ਨਾ, ਇਹ ਵੀ ਹੋ ਸਕਦਾ ਹੈ ਵੀ ਉਹ ਵਿੱਚੇ ਪ੍ਰੋਗਰਾਮ ਚੱਲਦੇ ਉਹਨਾਂ ਨੂੰ ਕੁਝ ਅਲਰਟਸ ਜਿਹੜੇ ਆ ਉਹ ਸੁਣਨ ਨੂੰ ਮਿਲਣ। ਸੋ ਇਹ ਕਾਮਨ ਆ, ਜਦੋਂ ਕਿਤੇ ਐਮਰਜੈਂਸੀਜ਼ ਹੁੰਦੀਆਂ ਜਾਂ ਕਿਤੇ ਕੋਈ ਵੈਦਰ ਦੀ ਇਦਾਂ ਦੀ ਹੁੰਦੀ ਆ ਤਾਂ ਤੁਹਾਨੂੰ ਇਦਾਂ ਦੇ ਜਿਹੜੇ ਅਲਰਟ ਆ ਉਹ ਆਮ ਹੀ ਸੁਣਨਗੇ ਚੱਲਦੇ ਪ੍ਰੋਗਰਾਮ ਦੇ ਵਿੱਚ। ਇਹ ਨਾ ਸੋਚਿਓ ਵੀ ਅਸੀਂ ਆਪਣੇ ਕੋਲੋਂ ਲਾ ਰਹੇ ਆ, ਪਰ ਇਹ ਆਟੋਮੈਟਿਕ ਆ, ਇਹ ਗਵਰਨਮੈਂਟ ਇਨੀਸ਼ੀਏਟਡ ਆ, ਤਾਂ ਜੋ ਕਿਉਂਕਿ ਇੱਕ ਸਾਧਨ ਮੰਨਿਆ ਜਾਂਦਾ ਰੇਡੀਓ ਨੂੰ ਵੀ ਈਜ਼ੀਲੀ ਸਾਰਿਆਂ ਤੱਕ ਪਹੁੰਚ ਜਾਂਦਾ ਆ। ਉਹਦੇ ਲਈ ਬਿਜਲੀ ਦੀ ਨਹੀਂ ਜ਼ਰੂਰਤ ਹੁੰਦੀ, ਰੇਡੀਓ ਸੈੱਟ ਦੇ ਵਿੱਚ ਸੈੱਲ ਵੀ ਪਾਇਆ ਹੋਵੇ ਤਾਂ ਪਤਾ ਲੱਗ ਜਾਂਦਾ ਆ। ਸੋ ਐਮਰਜੈਂਸੀ ਅਲਰਟ ਸਿਸਟਮ ਇਸੇ ਲਈ ਹੀ ਲਗਾਏ ਗਏ ਨੇ ਤੇ ਉਹ ਚੱਲ ਰਹੇ ਨੇ। ਤੇ ਹੋ ਸਕਦਾ ਵੀ ਤੁਹਾਨੂੰ ਵੱਖ-ਵੱਖ ਥਾਵਾਂ ਦੇ ਉੱਤੇ ਸਮੇਂ-ਸਮੇਂ ਸਿਰ ਇਹ ਵਿੱਚੇ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਸੁਣਨ। ਸੋ ਘਬਰਾਓ ਨਾ, ਉਹ ਸਿਰਫ ਤੇ ਸਿਰਫ ਤੁਹਾਨੂੰ ਜਾਣਕਾਰੀ ਦੇਣ ਹਿੱਤ ਸਰਕਾਰ ਦੁਆਰਾ ਉਹ ਕੀਤੇ ਜਾਂਦੇ। ਹਾਂਜੀ, ਮੋਸਟਲੀ ਬਹੁਤ ਵਾਰੀ ਆਪਾਂ ਦੇਖਦੇ ਹਾਂ, ਬਹੁਤ ਜ਼ਿਆਦਾਤਰ, ਕਿਉਂਕਿ ਸਵੇਰ ਦੇ ਸਮੇਂ ਇਹ 10 ਵਜੇ ਦੇ ਨੇੜੇ ਤੇੜੇ ਇਸ ਅਲਰਟ ਨੇ ਆਉਣਾ ਹੀ ਆਉਣਾ, ਖਾਸ ਕਰਕੇ ਜਦੋਂ ਮੌਸਮੀ ਤਬਦੀਲੀਆਂ ਹੋਣ, ਮੀਂਹ ਹੋਵੇ, ਸਨੋ ਦੀ ਗੱਲਬਾਤ ਹੋਵੇ, ਜਾਂ ਕੁਝ ਅਚਾਨਕ ਤਬਦੀਲੀਆਂ ਹੋਣ, ਜਾਂ ਕੋਈ ਬਹੁਤ ਵੱਡੀ ਘਟਨਾ ਕੋਈ ਐਮਰਜੈਂਸੀ ਤੌਰ ਤੇ ਜਿਹਦੇ ਬਾਰੇ ਲੋਕਾਂ ਨੂੰ ਦੱਸਣਾ ਹੋਵੇ, ਉਦੋਂ ਅਲਰਟ ਆਉਂਦੇ ਆ। ਤਾਂ ਇਹਨੂੰ ਇਹ ਮੰਨਿਆ ਜਾਵੇ ਕਿ ਇਹ ਤੁਹਾਡੀ ਜਾਣਕਾਰੀ ਹਿੱਤ ਹੀ ਹੈ, ਇਹ ਕਿਸੇ ਤਰ੍ਹਾਂ ਦੀ ਬ੍ਰੌਡਕਾਸਟਿੰਗ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਨਹੀਂ ਹੈਗੀ। ਜੀ ਬਿਲਕੁਲ। ਤੇ ਬਾਕੀ ਜਿਹੜਾ ਪ੍ਰਵੀਨ ਜੀ ਤੁਸੀਂ ਕਿਸਾਨ ਸੰਘਰਸ਼ ਦੀ ਵੀ ਗੱਲ ਕੀਤੀ ਸੀ, 9 ਮਾਰਚ ਨੂੰ ਇੱਥੇ ਕਿਸਾਨ ਰੈਲੀ ਰੱਖੀ ਗਈ ਹੈਗੀ ਆ ਸੈਨ ਫਰਾਂਸਿਸਕੋ ਦੇ ਵਿੱਚ। ਜਾਣਾ ਆ ਜਿਹੜਾ ਅਰਗੁਏਲੋ ਬੁਲੇਵਾਰਡ ਦੇ ਉੱਤੇ ਭਾਰਤੀ ਦੂਤਾਵਾਸ ਆ, ਉੱਥੇ ਉਹ ਐਂਡ ਹੋਣੀ ਆ। ਸ਼ੁਰੂਆਤ ਜਿਹੜੀ ਹੋਣੀ ਆ ਸ਼ੋਰਲਾਈਨ ਪਾਰਕ ਤੋਂ 2777 ਮਿਡਲ ਹਾਰਬਰ ਰੋਡ ਓਕਲੈਂਡ, ਇੱਥੋਂ ਜਿਹੜੀ ਹੋਣ ਜਾ ਰਹੀ ਹੈ 9 ਮਾਰਚ ਨੂੰ। ਇਹ ਦਿਨ ਜਿਹੜਾ ਸ਼ਨੀਚਰਵਾਰ ਦਾ ਬਣਦਾ ਆ। ਸੋ ਆ ਰਿਹਾ ਕੱਲ ਵਾਲਾ ਸ਼ਨੀਚਰਵਾਰ ਨਹੀਂ, ਉਸ ਤੋਂ ਅਗਲੇ ਸ਼ਨੀਚਰਵਾਰ ਨੂੰ ਇਹ ਜਿਹੜੀ ਰੈਲੀ ਹੋਣ ਜਾ ਰਹੀ ਹੈ, ਕਾਰ ਰੈਲੀ ਆ। ਜਿੱਦਾਂ 2-3 ਵਰੇ ਪਹਿਲਾਂ ਜਦੋਂ ਪਹਿਲਾ ਕਿਸਾਨੀ ਸੰਘਰਸ਼ ਚੱਲਿਆ ਸੀ, ਉਸ ਟਾਈਮ ਦੇ ਉੱਤੇ ਵੀ ਇੱਥੇ ਬਾਹਰ ਰੈਲੀ ਹੋਈ ਸੀਗੀ। ਤੇ ਉਸੇ ਤਰ੍ਹਾਂ ਦੀ ਇੱਕ ਹੋਰ ਰੈਲੀ ਹੈ 9 ਮਾਰਚ ਨੂੰ ਜਿਹੜੀ ਆ ਉਹ ਰੱਖੀ ਗਈ ਹੈਗੀ ਆ। ਓਕਲੈਂਡ ਦੀ ਜਿਹੜੀ ਸ਼ੋਰਲਾਈਨ ਪਾਰਕ ਆ, ਹਾਰਬਰ ਸ਼ੋਰਲਾਈਨ ਪਾਰਕ, ਉੱਥੋਂ ਸਵੇਰੇ 11 ਵਜੇ ਉਹ ਸ਼ੁਰੂ ਹੋ ਕੇ ਲੰਬੀਆਂ ਜਿਹੜੀਆਂ ਕਤਾਰਾਂ ਕਾਰ ਰੈਲੀ ਦੀਆਂ, ਆਪਣੇ ਖਾਲਸਾਈ ਨਿਸ਼ਾਨ, ਜਿਹੜੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਲੇ ਜਿਹੜੇ ਝੰਡੇ ਆ, ਕਿਸਾਨੀ ਝੰਡੇ, ਨੋ ਫਾਰਮਰ ਨੋ ਫੂਡ ਵਾਲੇ ਜਿਹੜੇ ਆ, ਉਹ ਲਾ ਕੇ ਆਪਣੀ ਗੱਡੀਆਂ ਦੇ ਉੱਤੇ ਲੈ ਕੇ ਜਿਹੜਾ ਉਹ ਪਰਿਵਾਰਾਂ ਸਮੇਤ ਜਿਹੜੇ ਉੱਥੇ ਪਹੁੰਚਣ ਦੀ ਤੁਹਾਨੂੰ ਬੇਨਤੀ ਜਿਹੜੀ ਉਹ ਇਸ ਟਾਈਮ ਕੀਤੀ ਜਾ ਰਹੀ ਆ। ਸੋ ਹੁਮਾ ਕੇ ਉਹ ਰੈਲੀ ਦੇ ਵਿੱਚ ਵੀ ਤੁਸੀਂ ਸ਼ਾਮਲ ਹੋਵੋ। ਤੇ ਬਿਲਕੁਲ ਜਿਵੇਂ ਆਪਾਂ ਵੈਦਰ ਤੋਂ ਸ਼ੁਰੂਆਤ ਕੀਤੀ ਸੀ, ਉਹ ਜ਼ਰੂਰ ਆਪਣੇ ਸਰਕਲ ਦੇ ਵਿੱਚ, ਜੇ ਕਿਤੇ ਤੁਸੀਂ ਟਰੈਵਲ ਕਰਦੇ ਸਮੇਂ ਕੋਈ ਅਜਿਹੀ ਤਬਦੀਲੀ ਅਚਾਨਕ ਦੇਖਦੇ ਹੋ ਤਾਂ ਕੋਈ ਹੋਰ ਉਸ ਤਬਦੀਲੀ ਦੇ ਵਿੱਚ ਨਾ ਫਸ ਜਾਵੇ। ਕੋਈ ਬਰਫ਼ ਪੈਂਦੀ ਹੈ ਜਾਂ ਕਿਤੇ ਟਰੈਵਲ ਕਰਨ ਬਾਬਤ ਜਾਣਕਾਰੀਆਂ ਜਿਹੜੀਆਂ ਆਪਣੇ ਪਿਆਰਿਆਂ ਦੇ ਨਾਲ, ਨਜ਼ਦੀਕੀਆਂ ਦੇ ਨਾਲ, ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਦੇ ਰਹੋ, ਤਾਂ ਜੋ ਕਿਸੇ ਵੀ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਜੀ ਜੀ ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਦੀ ਵੀ ਹੁਣ ਆਪਾਂ ਇੱਥੇ ਪ੍ਰਵੀਨ ਜੀ ਜਿਹੜੀ ਉਹ ਸਮਾਪਤੀ ਕਰਾਂਗੇ। ਤੇ ਲਗਾਤਾਰ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਚੱਲਦੇ ਰਹਿਣੇ। ਅੱਜ ਘਰ ਸੰਸਾਰ ਦਾ ਪ੍ਰੋਗਰਾਮ, ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਉਹ ਆਵੇਗਾ। ਸੋ ਉਹ ਵੀ ਜਿਹੜਾ ਸੁਣਨਾ ਨਾ ਭੁੱਲਿਓ, ਤੇ ਉਹਦੇ ਵਿੱਚ ਆਪਣੇ ਸਵਾਲ ਜਵਾਬ ਤੁਸੀਂ ਕਰ ਸਕਦੇ ਹੁੰਦੇ ਆ। ਘਰਾਂ ਦੇ ਵਿੱਚ ਕੀ ਲਾਉਣ ਦਾ ਵਕਤ ਆ, ਕੀ ਕਰਨਾ ਆ, ਕਿਹੜੀ ਚੀਜ਼ ਦਾ ਕਿੱਦਾਂ ਆ, ਕਿਵੇਂ ਆ, ਕੋਈ ਰੈਸਪੀਜ਼ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ। ਸੋ ਉਹ ਜਿਹੜੀਆਂ ਆ ਉਹ ਤੁਸੀਂ ਉਸ ਦੇ ਵਿੱਚ ਇੱਕ ਦੂਜੇ ਦੇ ਨਾਲ ਸ਼ੇਅਰ ਤੁਸੀਂ ਜਿਹੜਾ ਉਹ ਜ਼ਰੂਰ ਕਰਿਓ। ਤੇ ਇੱਕ ਵਾਰੀ ਫੇਰ ਆਪਾਂ ਦੱਸਦੇ ਜਾਈਏ, ਜਿਹੜੀ ਆਪਾਂ ਦੂਜੀ ਅਹਿਮ ਗੱਲ ਕੀਤੀ ਸੀ ਵੀ ਸਿੱਖਾਂ ਦੀ ਛਵੀ ਦੇ ਨਾਲ ਜਿਹੜੀ ਹਰੇਕ ਵਰਡ ਨੂੰ ਟ੍ਰਾਂਸਲੇਟ ਕਰਕੇ ਦੇਖ ਲਿਆ ਕਰੋ। ਵੀ ਉਹ ਆਪਸ਼ਨ ਔਨ ਕਰਕੇ ਤੇ ਉਹ ਚੈੱਕ ਕਰਿਆ ਕਰੋ
ਵੀ ਜੇ ਪੰਜਾਬੀ ਦੀ ਉਹ ਇੰਗਲਿਸ਼ 'ਚ ਕੀ ਟਰਾਂਸਲੇਸ਼ਨ ਕਰ ਰਹੇ ਆ, ਤੇ ਜੇ ਕਿਸੇ ਨੇ ਇੰਗਲਿਸ਼ ਲਿਖੀ ਆ ਤਾਂ ਉਹਦੀ ਪੰਜਾਬੀ 'ਚ ਕੀ ਟਰਾਂਸਲੇਸ਼ਨ ਜਿਹੜੀ ਉਹ ਹੋ ਰਹੀ ਆ, ਹਿੰਦੀ ਵਾਲਿਆਂ ਦੀ ਜਿਹੜੀ ਉਹ ਕੀ ਕਰ ਰਹੇ ਆ, ਤਾਂ ਜੋ ਆਪਾਂ ਨੂੰ ਪਤਾ ਲੱਗਦਾ ਰਵੇ ਵੀ ਕੀ ਕੁਛ ਜਿਹੜਾ ਆ ਉਹ ਚੱਲ ਰਿਹਾ ਆ। ਤੇ ਤੁਸੀਂ ਆਪਣੇ ਪੱਧਰ ਦੇ ਉੱਤੇ ਉਹ ਟਰਾਂਸਲੇਸ਼ਨ ਨੂੰ ਰੇਟ ਨੰਬਰ ਜਿਹੜੇ ਉਹ ਤੁਸੀਂ ਜ਼ਰੂਰ ਦੇਣੇ ਆ ਵੀ ਕੀ ਠੀਕ ਆ ਤੇ ਕੀ ਉਹਨਾਂ ਨੇ ਗਲਤ ਜਿਹੜਾ ਉਹ ਕੀਤਾ ਆ। ਮਾਡਲ ਉਹਨਾਂ ਦੇ ਬਥੇਰੇ ਆਏ ਆ, 200 ਲੈਂਗੁਏਜਸ ਤੱਕ ਉਹ ਕਹਿੰਦੇ ਆ AI ਦੇ ਨਾਲ ਅਸੀਂ ਇੰਗਲਿਸ਼ ਤੋਂ ਉਹ ਜਿਹੜੀ ਲੈਂਗੁਏਜ ਤੇ ਉਹ ਵਾਲੀ ਲੈਂਗੁਏਜ ਤੋਂ ਇੰਗਲਿਸ਼ ਤੋਂ ਇਲਾਵਾ ਇੱਕ ਲੈਂਗੁਏਜ ਤੋਂ ਮਲਟੀਪਲ ਲੈਂਗੁਏਜਸ ਦੇ ਵਿੱਚ ਉਹਨੂੰ ਟਰਾਂਸਲੇਟ ਕਰ ਰਹੇ ਆ। ਉਹ ਕਿੰਨੇ ਠੀਕ ਆ ਕਿੰਨੇ ਗਲਤ ਆ, ਆਪਾਂ ਜੇ 2-3 ਭਾਸ਼ਾਵਾਂ ਦੇ ਜਾਣੂ ਆ ਤੇ ਆਪਾਂ ਨੂੰ ਉਹ ਦੇਖਣਾ ਚਾਹੀਦਾ ਆ ਵੀ ਉਹ ਸਹੀ ਕਰ ਰਹੇ ਆ ਕਿ ਗਲਤ ਕਰ ਰਹੇ। ਬਿਲਕੁਲ ਜੀ। ਸੋ ਇੱਥੇ ਹੀ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।